ਨੰਬਰਦਾਰੀ ਸੀ ਉਹ ਜੱਗੂ ਨੰਬਰ ਸੀ ਇਹ ਸਾਡੇ ਨਾਲ ਹੀ ਉਹ ਸਿੱਖ ਸੀ ਉਹ ਮੋਨਾ ਹੀ ਇੱਥੋਂ ਕਰਕੇ ਨਾ ਹਾਂ ਉਹ ਕਰਵਾਉਂਦਾ ਸੀ ਇੱਥੋਂ ਕਰਕੇ ਆਉਂਗਾ ਅੱਛਾ ਜਦੋਂ ਗਜ਼ਰੇ ਪਿਆ ਨਾ ਹਾਂ ਸਾਡਾ ਪਿਓ ਲਗਾ ਫਿਰ ਸਾਡੇ ਭਰਾ ਨੂੰ ਵੱਡੇ ਨੂੰ ਹਾਂ ਉਹ ਮੇਰੀ ਮਾਂ ਹਾਂ ਖੋਲ ਲੰਗਰ ਚੋਰ ਚਲੀਏ ਗਏ ਮੁਸਲਮਾਨਾਂ ਦੇ ਪਿੰਡ ਅੱਛਾ ਜੱਗੂ ਨੰਬਰ ਰੱਖ ਲਿਆ ਨਾ ਹੋਵੇ ਹਾਂ ਪਹਿਲਾਂ ਕੋ ਸਾਨੂੰ ਮਾਰੇਗਾ ਤੇ ਫਿਰ ਤੁਹਾਡੇ ਕੋਲ ਆਏਗਾ ਵਾਹ ਜੀ ਵਾਹ ਅੱਛਾ ਅੱਛਾ ਐਡਾ ਸੁਧਾਰਾ ਬੰਦਾ ਸੀ ਉਹ ਬੜਾ ਚਲੋ ਆਪਣੇ ਬਾਬੇ ਹੋਰੀ ਵਟਕਾ ਜ਼ਿਮੀਂਦਾਰ ਜਿਹੜਾ ਇਸ ਪਿੰਡ ਦਾ ਹਾਂਜੀ ਉਹ ਸੰਭਾਲੇ ਗਿਆ ਜੋਗਿੰਦਰ ਸਿੰਘ ਅੱਛਾ ਜੋਗਿੰਦਰ ਤੇ ਨਾਮਾ ਦੋ ਭਰਾ ਹਨ ਅੱਛਾ ਉਹ ਹਨ ਉਹਦੇ ਪੁੱਤਰ ਦੂਜਾ ਉਹਦਾ ਇੱਕ ਚਾਚਾ ਸੀ ਪ੍ਰਤਾਪ ਉਹ ਉਹਨਾਂ ਦਾ ਜੀ ਇਹ ਸਾਰੇ ਪਿੰਡ ਦੇ ਆਜੀ ਸਨ ਅੱਛਾ ਜੇ ਭਰਾ ਜੀ ਅੱਛਾ ਇੱਕ ਦਾ ਬੇਲਾ ਸਿੰਘ ਸਾਜੇ ਇੱਕ ਦਾ ਨਾਮ ਪ੍ਰਤਾਪ ਸਿੰਘ ਤੇ ਇਹਨਾਂ ਦੇ ਨਾਲ ਹੀ ਇਹਨਾਂ ਦੀ ਨਾਲ ਹੀ ਸਾਰੇ ਸਿਲਸਿਲੇ ਆਬਾਦ ਨੇ ਦੇਖੋ ਨਾ ਮੈਨੂੰ ਇੱਕ ਬੜੀ ਵੱਡੀ ਟੈਨਸ਼ਨ ਹੋਈ ਹੈ ਇੱਥੇ ਕਿ ਬਜ਼ੁਰਗਾਂ ਤੱਕ ਕੋਈ ਨਹੀਂ ਆਇਆ ਸਾਡੇ ਨਾਲ ਉਹ ਬਜ਼ੁਰਗਾਂ ਦੇ ਲਾਗੇ ਵੀ ਬਹਿਣਾ ਸਵਾਦ ਹੈ ਬਜ਼ੁਰਗਾਂ ਲਾਗੇ ਬਹਿਣਾ ਵੀ ਇਬਾਦਤ ਮੇਰਾ ਇਹ ਪੈਗਾਮ ਹੈ ਸਾਡੇ ਸਾਰੇ ਮਜ਼ਹਬੀ ਸਿੱਖ ਕਮਿਊਨਿਟੀ ਹੈ ਮੁਸਲਮਾਨ ਕਮਿਊਨਿਟੀ ਹੈ ਈਸਾਈ ਤੇ ਜਿਹੜੇ ਸਾਡੇ ਆ ਬਜ਼ੁਰਗ ਨੇ ਸਾਡੀ ਵਿਰਾਸਤ ਨੇ ਸਰਦਾਰ ਆ ਆਪਣੇ ਵਾਲਦਾਂ ਨਾਲ ਪਿਆਰ ਕਰੋ ਤੁਹਾਡੀ ਗੱਲਬਾਤ ਸੁਣਦੇ ਨੇ ਜਾਂ ਆਪਣਾ ਪਿੰਡ ਵੇਖਣ ਆਉਂਦੇ ਨੇ ਕਿਉਂਕਿ ਆਓ ਭਗਤ ਕਰੋਗੇ ਤੁਸੀਂ ਉਹਨਾਂ ਦੀ ਵੈਲਕਮ ਜ਼ਰੂਰ ਕਰੋ ਅੱਛਾ ਦੋ ਸਹੀ जी अस्सलाम वालेकुम सत श्री अकाल प्रणाम दोस्तों मैं तुहाडा अपना बेली मित्र खादम हुसैन अज एक नवी कहानी दे नाल तुहाडी खिदमत दे विच हाज़र हां। अज दोस्तों सांझा पंजाब दी टीम पहुंची है जी पिंड मियां हड़पाल जिला सियालकोट ते तहसील पसरूर दा आखिरी पिंडां विच इहदा भी शुमार हुंदा है ते अज साडे नाल मौजूद ने जी सर बशीर साहब ते गुलशाद हैदर साहब दी संगत दे विच असीं इस पिंड की स्टोरी नूं इस पिंड की हिस्टरी नूं रिकॉर्ड करन जा रहे हैं ते तरसेम सिंह तराना जी ने अज तो कोई मेरा ख्याल है 2 साल पहले तकरीबन एक बाबा जी का इंटरव्यू रिकॉर्ड किया सी जिन्हां दा तल्लक पिंड मियां हड़पाल तो सी ते सो मैं तुहानूं इस वेले मियां हड़पाल दा पिंड दिखा रहा है पिंड दा व्यू है जी पिंड की मस्जिद ਸਾਈਆਂ ਦੇ ਕਬਰਾਂ ਕਿਹੜੇ ਪਾਸੇ ਨੇ हाँ हाई स्कूल वो तस्वीर में ਸਾਈਆਂ ਦੀ ਕਬਰਾਂ ਸਾਹਮਣੇ ਮਸਜਿਦ ਅੱਗੇ ਜੀ हाँ ਜਿੱਥੇ ਸੰਤਾਰੀ ਵਾਲਾ ਮਾਰਤਾਰ ਦਾ ਵਾਕਿਆ ਹੋਇਆ ਸੀ जी जी ठीक है जी हाँ जी मैं तुहानूं इस वेले दिखा रहा जी मियां हड़पाल दा छप्पड़ ਇਹ ਛੱਪੜ है जी बिल्कुल ਜਿਹੜੀ इस पिंड दे 4 चफेरे ਜਿਹੜਾ रूट है ਉਹ ਸਾਹਮਣੇ ਪੁਰਾਣਾ ਬੋਰਡ ਜਿਹੜੀ ਪਕਡੰਡੀ ਹੈ ਇਸ ਪਿੰਡ ਦੇ ਦੁਆਲੇ ਦੀ ਸੜਕ ਉਹਦੇ ਨਾਲ ਲੱਗਦਾ ਛੱਪੜ ਹੈ ਜੀ ਉਹਦਾ ਵਿਊ ਦਿਖਾ ਰਿਹਾ ਸਨ 47 ਤੋਂ ਪਹਿਲੇ ਜਿਸ ਜਗ੍ਹਾ ਛੱਪੜ ਆਇਆ ਸੀ ਉਸੇ ਜਗ੍ਹਾ ਮੌਜੂਦ ਇਹ ਸਾਹਮਣਾ ਪਿੰਡ ਜੀ ਮਿयां हड़पाल ਠੀਕ ਹੈ ਜੀ ਰਕਬੇ ਦੇ ਲਿਹਾਜ਼ ਨਾਲ ਵੀ ਤਗੜਾ ਪਿੰਡ ਜੀ 1947 ਤੋਂ ਪਹਿਲੇ ਬਹੁਤ ਵੱਡਾ 18 ਮਰਬੇ 21 ਮਰਬੇ ਸਰ ਬਸ਼ੀਰ ਸਾਹਿਬ ਦਾ ਕਹਿਣਾ ਜੀ ਮਿयां हड़पाल ਦਾ ਜਿਹੜਾ ਰਕਬਾ ਸੀ ਉਹ 21 ਮਰਬੇ ਸੀ ਤੇ ਛੋਟਾ ਪਿੰਡ ਵੱਡੇ ਚੌਧਰੀ ਸਨ ਜਿਹੜੇ ਇਸ ਪਿੰਡ ਦੇ ਉਹ ਸਿੱਖ ਕਮਿਊਨਿਟੀ ਬਾਜਵਾ ਬਰਾਦਰੀ ਨਾਲ ਉਹਨਾਂ ਦਾ ਤਲਕ ਸੀ ਜੀ ਡਾਕਟਰ ਕਮਲਜੀਤ ਸਿੰਘ ਸਾਹਿਬ ਦੇ ਸੁਸਰ ਦਾ ਪਿੰਡ ਸੀ ਜੀ ਹੈ ਜੀ हाँ जी बिल्कुल जी बिल्कुल ठीक हो गया जी अस्सलाम वालेकुम अच्छा वालेकुम सलाम बाबा जी की हाल है खैर शुक्र है अल्लाह दा की ना जी अपना अता उल्लाह ते तुहाडे वालिद साहब दा नाम मोहम्मद बूटा ते बाबे दा नाम की सी दादे दा नाम मेहर जी उन्हां नहीं वेखिया दादा अच्छा मैं भी छोटा तो दादा हो गया अच्छा 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 ठीक ठीक बाबा जी केड़े पिंड च तुसी इस वेले बैठे हो मियां हड़पाल
ਮੀਆਂ ਹਰਪਾਲ ਜ਼ਿਲ੍ਹਾ ਕਿਹੜਾ ਲੱਗਦਾ? ਹਾਂਜੀ ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਸਿਆਲਕੋਟ। ਅੱਛਾ ਤੇਰਾ ਸਿਆਲਕੋਟ ਹੀ ਹੈ। ਵਾਹ ਜੀ ਤਹਿਸੀਲ ਪਸਰੂਰ ਹੀ ਰਹੀ ਹੈ ਤੇ ਜ਼ਿਲ੍ਹਾ ਸਿਆਲਕੋਟ। ਠੀਕ ਠੀਕ। ਕਿਹੜੀ ਬਰਾਦਰੀ ਆਪਣੀ? ਅਸੀਂ ਜੀ ਨਾਈਆਂ ਜੰਮੇ ਨਾਈਆਂ ਦੇ ਘਰ ਆ ਜੀ। ਠੀਕ। ਅੱਛਾ ਨਾਈ ਬਰਾਦਰੀ। ਕੰਮ ਨਹੀਂ ਕੀਤਾ, ਨਾ ਪਿਓ ਨੇ ਕੀਤਾ ਨਾ ਦਾਦੇ ਨੇ ਕੀਤਾ ਤੇ ਮੇਰੇ ਭਰਾ ਮਗਰੋਂ ਜੰਮੇ ਜਦੋਂ ਉਹਨਾਂ ਨੇ ਫਿਰ ਕੀਤਾ ਮੇਰੇ ਤੋਂ ਵੱਡੇ ਹੋ। ਅੱਛਾ ਅੱਛਾ। ਆਪਣਾ ਜੱਦੀ ਪਿੰਡ ਮੀਆਂ ਹਰਪਾਲ? ਮੀਆਂ ਹਰਪਾਲ। ਅੱਜ ਪੁਰਾਣੀਆਂ ਗੱਲਾਂ ਕਰਨੀਆਂ ਨੇ ਮੀਆਂ ਹਰਪਾਲ ਦੀਆਂ। 47 ਤੋਂ ਪਹਿਲੇ, ਵੰਡ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਕਿਹੜੇ ਲੋਕ ਵਸਦੇ ਸਨ? ਝੂਰ, ਅੱਛਾ, ਚਮਿਆਰ, ਹਾਂ, ਤੇ ਸਾਈ, ਹਾਂ, ਤੇ ਆਪਣਾ ਜੋਗੀ, ਹਾਂ, ਅਜੇ ਜੋਗੀ ਮੰਗਣ ਵਾਲੇ ਵੇਖੀਏ। ਅੱਛਾ, ਤੇ ਸਿੱਖ ਤੇ ਅੱਗੇ ਪਿੰਡ ਦੇ ਮਾਲਕ ਸਨ ਸਿੱਖ ਉਹ ਮਹੱਲੇ ਦੇ। ਅੱਛਾ, ਉਹਨਾਂ ਦਾ ਬੰਨਾ ਹੀ ਸੀ, ਉੱਥੇ ਬੰਨਾ ਸੀ ਉਹਨਾਂ ਦਾ ਸੀਗਾ। ਅੱਛਾ, ਉਹ ਜਨਾਬ ਅੱਧੇ ਪਿੰਡ ਦੇ ਮਾਲਕ ਸਨ। ਅੱਛਾ, ਅੱਧੇ ਪਿੰਡ ਦੇ ਮਾਲਕ ਸਨ। ਅੱਧੇ ਪਿੰਡ। ਉਹਨਾਂ ਦਾ ਨਾਮ ਪਤਾ ਕੀ ਸੀ? ਉਹਦਾ ਨਾਮ ਜੋਗਿੰਦਰ ਸੀ। ਜੋਗਿੰਦਰ ਮਗਰੋਂ ਵੀ ਇੱਥੇ ਰਿਹਾ। ਜੋਗਿੰਦਰ ਸਿੰਘ। ਅੱਛਾ। ਜੋਗਿੰਦਰ ਦੇ ਨਾਮਾਂ ਦੋ ਭਰਾ ਹਨ। ਅੱਛਾ। ਇੱਕ ਚਾਚਾ ਹੈ ਉਹਨਾਂ ਦਾ ਪ੍ਰਤਾਪ। ਉਹ ਵੇਖਿਆ ਹੀ ਹੈ। ਅੱਛਾ। ਮੁੜ ਕੇ ਲੱਭਾ ਨਹੀਂ। ਠੀਕ ਹੈ। ਜ਼ਿਆਦਾ ਜਿਹੜੀ ਆਬਾਦੀ ਇਸ ਪਿੰਡ ਚ ਬਾਦ ਸੀ ਸਿੱਖਾਂ ਦੀ ਸੀ। ਅੱਛਾ, ਮਾਲਕ ਸਨ। ਠੀਕ ਹੈ। ਤੇ ਮੁਸਲਮਾਨਾਂ ਦੇ ਕਿੰਨੇ ਘਰ ਸਨ ਇੱਥੇ? ਮੁਸਲਮਾਨਾਂ ਦੇ ਘਰ ਕਿੰਨੇ ਸਨ? ਮੁਸਲਮਾਨਾਂ ਦੇ 25 ਘਰ ਸਨ ਸਾਰੇ। 25 ਘਰ ਮੁਸਲਮਾਨਾਂ ਦੇ। ਜੋਗੀ, ਅੱਛਾ, ਤੇ ਚੇਲੀ, ਹਾਂ, ਤੇ ਨਾਈ। ਇੱਕ ਘਰ ਨਾਈਆਂ ਦਾ ਸਾਡਾ। ਠੀਕ ਹੈ। ਉਹ ਹੁਣ ਵੀ ਕੋਈ। ਠੀਕ ਹੈ। ਅੱਛਾ, ਉਦੋਂ ਇੱਕ ਘਰ ਸੀ। ਉਦੋਂ ਵੀ ਕੋਈ, ਹੁਣ ਵੀ ਕੋਈ ਹੈ। ਠੀਕ ਹੈ। ਜਿਹੜਾ ਨੰਬਰਦਾਰੀ ਸੀ ਉਹ ਜੱਗੂ ਲੰਬਰ ਸੀ। ਇਹ ਸਾਡੇ ਨਾਲ ਹੀ ਉਹ ਸਿੱਖ ਸੀ। ਉਹ ਮੋਨਾ ਸੀ। ਐਸ਼ੋ ਕਰਕੇ ਨਾ, ਹਾਂ, ਉਹ ਕਰਵਾਉਂਦਾ ਸੀ ਐਸ਼ੋ ਕਰਕੇ ਆਉਂਗਾ ਸਿੱਖੀ। ਅੱਛਾ, ਸਿੱਖ ਸੀ। ਹਾਂ, ਤੇ ਐਸ਼ੋ ਕਰਕੇ ਆਉਂ ਹਰਾਮ ਕਰਦਾ ਇੱਥੇ ਮਤਲਬ ਵਿੱਚੋਂ ਹੀ ਇੰਨੇ ਕਿਸਾਨ। ਅੱਛਾ, ਵਿੱਚੋਂ ਜਮਤ ਕਰਾਂਦਾ ਸੀ ਤੇ ਸਾਈਡਾਂ ਦੇ ਵਾਰ ਰਹਿਣ ਦੇਣੇ ਉਸ ਵੇਲੇ। ਅੱਛਾ, ਠੀਕ ਹੈ। ਉਹਦਾ ਨਾਮ ਸੀ ਜੱਗੂ ਨੰਬਰਦਾਰ। ਜਗਤ। ਅੱਛਾ, ਜਗਤ ਸਿੰਘ ਨਾਂ ਹੋਏਗਾ। ਹਾਂ, ਜਗਤਾ ਹੀ ਜਗਤ ਸਿੱਖ। ਉਹਨੇ ਜੂੜਾ ਨਹੀਂ ਰੱਖਿਆ। ਉਹਦੇ ਮੁੰਡਿਆਂ ਜੂੜੇ ਰੱਖੇ ਸਨ। ਉਹਨੇ ਪੋਚਰਿਆਂ ਰੱਖੇ ਸਨ। ਹਾਂ, ਠੀਕ ਹੈ। ਤੇ ਨੰਬਰਦਾਰ ਇੱਕ ਹੀ ਸੀ ਪਿੰਡ ਦਾ? ਇੱਕੋ ਹੀ। ਤੇ ਸਲੂਕ ਕਿਵੇਂ ਦਾ ਸੀ ਉਹਦਾ? ਸਲੂਕ ਬੜਾ ਮਾੜਿਆਂ ਲੋਕਾਂ ਦਾ। ਬਹੁਤ ਵੱਡਾ ਪਿੰਡ ਦਾ ਪਟਵਾਰ। ਅੱਛਾ, ਅੱਛਾ। ਜਦੋਂ ਗਜ਼ਰ ਪਿਆ ਨਾ, ਹਾਂ, ਸਾਡਾ ਪਿਓ ਲਗਾ ਸਾਡੇ ਭਰਾ ਨੂੰ ਵੱਡੇ ਨੂੰ, ਹਾਂ, ਕੋਈ ਖੋਲ ਲੰਗਰ ਚਰ ਚਲੀਏ ਗਏ ਮੁਸਲਮਾਨਾਂ ਦੇ ਪਿੰਡ। ਅੱਛਾ। ਜੇ ਕੋਈ ਬਣਾ ਕੇ ਲਗਾ ਨਾ ਹੋਵੇ, ਹਾਂ, ਪਹਿਲਾਂ ਕੋ ਸਾਨੂੰ ਮਾਰੇਗਾ ਤੇ ਫਿਰ ਤੁਹਾਡੇ ਕੋਲ ਆਏਗਾ। ਵਾਹ ਜੀ ਵਾਹ। ਅੱਛਾ ਅੱਛਾ। ਐਡਾ ਸ਼ਜ਼ਾਦਾ ਬੰਦਾ ਸੀ ਉਹ। ਬੜਾ ਰੋਪੇ ਨੇ ਬਾਬੇ ਦੀ। ਵਟਕਾ ਜ਼ਿਮੀਂਦਾਰ ਜਿਹੜਾ ਇਸ ਪਿੰਡ ਦਾ। ਹਾਂਜੀ। ਉਹ ਸੰਭਾਲੇ ਜਾ ਜੋਗਿੰਦਰ ਸਿੰਘ। ਅੱਛਾ। ਜੋਗਿੰਦਰ ਤੇ ਨਾਮਾ ਦੋ ਭਰਾ ਹਨ। ਅੱਛਾ। ਉਹ ਹਨ ਉਹਦੇ ਪੁੱਤਰ। ਦੂਜਾ ਉਹਦਾ ਇੱਕ ਚਾਚਾ ਸੀ ਪ੍ਰਤਾਪ। ਉਹ ਉਹਨਾਂ ਦਾ ਆਦੀ ਸੀ। ਉਹਨਾਂ ਦਾ ਆਦੀ ਸੀ। ਇਹ ਸਾਰੇ ਪਿੰਡ ਦੇ ਆਦੀ ਸਨ। ਅੱਛਾ। ਜੋ ਭਰਾ ਜੀ। ਅੱਛਾ। ਇੱਕ ਦਾ ਬੇਲਾ ਸਿੰਘ ਸਾਜੇ। ਹਾਂ। ਇੱਕ ਦਾ ਨਾਮ ਪ੍ਰਤਾਪ ਸਿੰਘ ਸੀ। ਉਹ ਆਦੀ ਸਨ ਸਾਡੇ ਪਿੰਡ ਦੇ। ਇੱਥੋਂ ਉਹ ਜਿੱਥੇ ਬੰਦਾ ਕਰੋ ਸਾਈਕਲ ਮੁੰਡਾ ਫੜਿਆ ਜੀ। ਅੱਛਾ। ਇੱਥੋਂ ਸਿੱਧੀ ਜੀ ਰਹੀ ਨੂੰ। ਹਾਂ। ਉਹ ਕੋਲੀ ਚੱਕਰ। ਹਾਂ। ਵਾਗਿਆ ਚੱਕਰ। ਹਾਂ। ਇੱਧਰੋਂ ਚੋੜੇ ਹੋਈ ਜੀ। ਅੱਛਾ। ਪਨਮਾ ਚੱਕਰ। ਵਾਹ। ਨਾਲ ਉਰਲੇ ਦਾ ਇਹ ਮੇਰਾ ਖਿਆਲ ਹੈ ਇੱਕ ਕਿੱਲਾ ਦੀ ਸਾਂਝ ਸੀ। ਹੁਣ ਉਹ ਰਿਆਸੀ ਬੈਠੇ ਨੇ। ਉਹ ਪਿੰਡ ਸਾਡੇ। ਅੱਛਾ। ਸਾਰੀ ਜ਼ਮੀਨ ਉਹ ਵਾਂਦੇ ਸਨ ਉਹਨਾਂ ਕੋਲ ਸੀ? ਆਪ ਨਹੀਂ ਹਨ ਪਾਉਂਦੇ। ਅੱਛਾ। ਲੋਕਾਂ ਕੋਲ ਲੋਕ ਕਿਸੇ ਦੇ ਦਿੱਤੀਆਂ। ਹਾਂਜੀ। ਕਿਸੇ ਦੇ ਦਿੱਤੀਆਂ ਪੈਲੀਆਂ। ਹਾਂਜੀ। ਅੱਛਾ ਬਾਬਾ ਜੀ, ਵੱਡੇ ਆਦੀ ਸਨ ਪਿੰਡ ਦੇ ਉਹ ਆਪਣਾ ਜੋਗਿੰਦਰ ਸਿੰਘ ਨਾਮਾ ਦੋ ਭਰਾ ਹਨ ਸਕੇ। ਉਹ ਬੇਲਾ ਸਿੰਘ ਦੇ ਪੁੱਤਰ ਸਨ। ਬੇਲਾ ਸਿੰਘ ਦੇ ਪੁੱਤਰ। ਉਹਨਾਂ ਦਾ ਪ੍ਰਤਾਪ ਸੀ। ਅੱਛਾ। ਉਹਦੇ ਦੋ ਮੁੰਡੇ ਨੂੰ ਸਾਡੀ ਖਾਣੀ ਸਨ। ਉਹਨਾਂ ਨਾਲ ਸੀਗਾ। ਟੋਟਲ ਰਕਬਾ ਕਿੰਨਾ ਮੀਆਂ ਹਰਪਾਲ ਦਾ? ਇਹ ਮੈਂ ਅੱਛਾ। ਇਹ ਦੱਸ ਸਕਦੇ ਹੋ ਕਿ ਦੁਆਲੇ ਦੀਆਂ ਜਿਹੜੀਆਂ ਜੂਆਂ ਨੇ ਮੀਆਂ ਹਰਪਾਲ ਦੇ ਰਕਬੇ ਦੀਆਂ ਕਿਹੜੇ ਕਿਹੜੇ ਪਿੰਡ ਨੂੰ ਲੱਗਦੀਆਂ? ਇੱਕ ਤਖਤਪੁਰ ਵਾਗੇ। ਕੋਲੀ ਗੋਪੇਰਾ। ਭਾਗੋਵਾਲੀ ਨਹੀਂ ਮਾਛੀ ਨਹੀਂ ਭਾਗੋਵਾਲੀ। ਅੱਛਾ। ਉਹ ਜਿਹੜਾ ਰਸ਼ੀਦਪੁਰ। ਹਾਂ। ਤੇ ਪਨਵਾ। ਅੱਛਾ। ਨਹੀਂ ਸਾਡੇ ਅੱਛਾ। ਤੇ ਪਨਵਾ ਤੇ 5 ਗਰਾਈਆਂ। ਅੱਛਾ ਜੀ। ਇਹ ਸਾਡੇ ਕਾਕਾਪਨ ਨਹੀਂ ਕਾਕਾਪਨ
ਅੱਛਾ ਅੱਛਾ ਅੱਛਾ। ਤੇ ਰਕਬਾ ਵਿਰਾਨੀ ਵੀ ਹੋਣਾ ਵਿੱਚ? ਵਿਰਾਨੀ, ਸਾਰਾ ਹੀ ਵਿਰਾਨੀ, ਕੋਈ ਵੀ ਕਿਤੇ ਖੂਹ ਲਾਇਆ ਨਾ, ਇੱਕ ਖੂਹ ਨਾ ਇੱਥੇ ਲਾਇਆ ਸੀ। ਅੱਛਾ। ਇਹ ਪਾਣੀ ਨਹੀਂ ਨਿਕਲਿਆ, ਇਹਦੇ ਵਿੱਚ ਹੀ ਬੋਕੀ ਰਹਿ ਗਈ ਸੀ। ਅੱਛਾ। ਫਿਰ ਜਾ ਕੇ ਦੇਖੋ ਪਾਰ ਖੂਹ ਚਾਲੂ ਕੀਤਾ ਉਹਨੇ, ਵਾਇਆ ਉਹਨੂੰ ਉਹਨਾਂ ਬੜਾ ਟਿੰਡਾ, ਮਿੱਟੀ ਦੀਆਂ ਟਿੰਡਾ ਲਿਆਉਂਦੇ ਰਹੇ ਤਹਿਸਪੁਰ ਦੇ। ਅੱਛਾ। ਤਹਿਸਪੁਰ ਦੇ ਆਦਲਪੁਰ ਦੇ, ਉਹਨਾਂ ਟਿੰਡਾ ਬਣਾ ਕੇ ਦੇਣੀਆਂ ਸੀ ਉਹਨਾਂ, ਉਹ ਹਾਲੀ ਸੋਣੀ ਜੀ ਦਾਣੇ ਪਕਾ ਲੈਣ। ਜ਼ਿਆਦਾ ਫਸਲ ਕਿਹੜੀ ਹੁੰਦੀ? ਜ਼ਿਆਦਾ ਸਾਡੇ ਕਣਕ, ਮਸਰ, ਛੋਲੇ, ਜੌਂ, ਕਮਾਦ, ਕਪਾਹ, ਹਰ ਚੀਜ਼ ਸਾਡੇ ਹੁੰਦੀ ਸੀ। ਵਾਹ ਜੀ ਵਾਹ, ਸਹੀ। ਕਿੰਨੇ ਖੂਹ ਵੇਖੇ ਤੁਸੀਂ ਆਪਣੇ ਪਿੰਡ ਚ? ਆਪਣੇ ਪਿੰਡ ਦਾ ਖੂਹ ਸਿਰਫ ਉਹੀ ਵਗਦਾ ਵੇਖਿਆ, ਬਾਕੀ ਉਸੇ 25 ਖੂਹ ਨੇ। 25 ਖੂਹ ਸਨ? 25 ਖੂਹ ਲੱਗੇ। ਕੀ ਕੀ ਅੱਲਾਂ ਸਨ ਬਾਬਾ ਖੂਹਾਂ ਦੀਆਂ? ਹਾਂਜੀ, ਅੱਲਾਂ ਕੀ ਸਨ ਖੂਹਾਂ ਦੀਆਂ? ਅੱਲਾਂ ਹੁੰਦਾ ਨਾ ਪਿਪਲੀ ਵਾਲਾ, ਟਾਹਲੀ ਵਾਲਾ? ਨਹੀਂ, ਉਹਨਾਂ ਦੀ ਕੋਈ ਨਹੀਂ। ਉਹ ਇਸ ਤਰ੍ਹਾਂ ਹੋਇਆ ਜੀ ਕਿ ਲਾਮੋ ਆਖਿਆ ਵੀ ਜ਼ਮੀਨ ਮੇਰੀ ਦੇਖੋ ਪਾ ਰਹੀ। ਅੱਛਾ। ਇਹ ਜਿਹੜੇ ਸਨ ਮਾਲੇਦਾਰ, ਅੱਛਾ, ਇਹਨਾਂ ਜਨਾਬ ਫਿਰ ਉਹ ਰਾਤੋਂ ਰਾਤ 25 ਖੂਹ ਲਾ ਦਿੱਤੇ ਹਨ। ਓਏ ਹੋਏ, ਰਾਤੋਂ ਰਾਤ 25 ਖੂਹ? 25 ਖੂਹ। ਜੋ ਵੀ ਭਾਵੇਂ ਮਗਰੋਂ ਕੀ ਜਾਂ ਜੋ ਕੋਈ ਵੀ ਕੀ ਹੈ, ਬਾਹਰ 25 ਖੂਹ ਰਾਤ ਨੂੰ ਲਾ ਕੇ ਸਵੇਰ ਨੂੰ ਬਣਾ ਕੇ ਆ ਮੇਰੀ ਜ਼ਮੀਨ 'ਚ 25 ਖੂਹ ਨੇ ਲੱਗੇ। ਵਾਹ ਜੀ ਵਾਹ। ਬੇਲਾ ਸਿੰਘ ਨੇ, ਬੇਲਾ ਸਿੰਘ ਨੇ ਕਮਾਲ ਕੀਤਾ। ਅੱਛਾ ਅੱਛਾ। ਤੇ ਉਹ ਜਿਹੜੇ ਖੂਹ ਕੱਢਣ ਵਾਸਤੇ ਉਹ ਪਿੰਡ ਦੇ ਬੰਦਿਆਂ ਨਾਲ ਸਾਥ ਦਿੱਤਾ ਜਾਂ ਬਾਹਰੋਂ ਲੈ ਕੇ ਆਇਆ? ਸਾਈ। ਅੱਛਾ। ਤੇ ਚਿਮਿਆਰ, ਤੇ ਜੇ ਯੋਗੀਆਂ ਦਾ ਕੋਈ ਚਲਾ ਗਿਆ ਨਹੀਂ ਤੇ ਸਾਈ ਤੇ ਚਿਮਿਆਰ ਜਿਹੜੇ ਹਨ 24 ਘੰਟੇ ਉੱਥੇ ਹੀ ਰਹਿੰਦੇ ਹਨ। ਅੱਛਾ। ਉੱਥੇ ਹੀ ਰੋਟੀ ਖਾਣੀ ਹੈ, ਉੱਥੇ ਹੀ ਬਹਿਣਾ, ਰਾਤ ਨੂੰ ਆਪਣੇ ਘਰ ਚਲੇ ਜਾਣਾ। ਜੀ ਜੀ ਜੀ। ਬੁੱਢੀਆਂ ਨੇ ਮਾਰੀਆਂ। ਸਹੀ ਹੈ। ਮਸਜਿਦ ਹੈ ਸੀ ਆਪਣੇ ਪਿੰਡ ਚ? ਮਸਜਿਦ ਆ ਸੀ। ਅੱਛਾ। ਪਿੰਡੋਂ ਕਿਹੜੀ ਬਾਈ ਹੈ? ਚੜ੍ਹਦੇ ਪਾਸੇ। ਚੜ੍ਹਦੇ ਪਾਸੇ? ਚੜ੍ਹਦੇ ਜੀ ਤੇ ਪਹਾੜ ਦੀ ਨੁਕਰ। ਅੱਛਾ। ਤੇ ਮਸਜਿਦ ਅੱਜ ਵੀ ਉਸੇ ਜਗ੍ਹਾ ਹੀ ਬਾਦ? ਅੱਲਾ ਕਰਮ ਕਰਿਆ, ਉਹਨੂੰ ਅੱਲਾ ਆਬਾਦ ਹੀ ਕਰੇਗਾ। ਆਮੀਨ। ਠੀਕ ਹੈ। ਤੇ ਗੁਰਦੁਆਰਾ ਹੈ ਸੀ ਪਿੰਡ ਚ? ਗੁਰਦੁਆਰਾ ਇੱਥੇ ਸੀ। ਉਹ ਪਿੰਡੋਂ ਕਿਹੜੀ ਬਾਈ ਸੀ ਗੁਰਦੁਆਰਾ? ਘਰ ਸੀ ਜਾਂ ਲਾਓ ਪਹਾੜ ਦੇ ਪਾਸੇ? ਪਹਾੜ ਵਾਲੇ ਪਾਸੇ। ਬਕਾਇਦਾ ਉਹਨਾਂ ਸੰਤ ਰੱਖਿਆ ਹੁੰਦਾ ਸੀ। ਅੱਛਾ। ਉਹਨੇ ਆਪਣੇ ਕਿਤਾਬ ਜਿਹੜੀ ਹੋਈ ਉਹਨੇ ਪੜ੍ਹਨੀ ਤੇ ਸੁਣਾਉਣੀ ਤੇ ਦੱਸਣੀ। ਅੱਛਾ। ਠੀਕ ਹੈ। ਤੇ ਬਾਬਾ ਜੀ ਜਦੋਂ ਤੁਹਾਡੀ ਕੋਈ ਈਦ ਆਂਦੀ ਸੀ, ਈਦ ਸੀ ਮੁਸਲਮਾਨਾਂ ਦੀ ਆਣੀ, ਤਿਉਹਾਰ ਆਣਾ, ਉਹ ਵੀ ਤੁਹਾਡੇ ਨਾਲ ਮਿਲਦੇ ਗਿਲਦੇ ਹਨ? ਬਿਲਕੁਲ। ਅੱਛਾ। ਉਸੇ ਤਰ੍ਹਾਂ ਹੀ? ਨਹੀਂ ਆਖਦਾ ਤੂੰ ਕਿਉਂ ਮਸੀਤੇ ਚੱਲਿਆ, ਮਾਰੋ ਭਰਾ, ਤੂੰ ਮਸੀਤੇ ਕਿਉਂ ਚੱਲਿਆ ਜਾਂ ਤੂੰ ਕਿਉਂ ਅਜਰ ਆਇਆ? ਅੱਛਾ। ਹਾਂ ਹਾਂ। ਠੀਕ ਹੈ। ਇੱਥੇ ਮਸੀਤ ਸੀ, ਇਹਦੇ ਵਿੱਚ ਹੀ ਨਮਾਜ਼ ਪੜ੍ਹਦੇ ਹਾਂ। ਅੱਛਾ। ਈਦਗਾਹ ਕੋਈ ਨਹੀਂ। ਠੀਕ ਹੈ। ਵੱਡਾ ਡੰਗਰ ਕਰ ਲੈਂਦੇ ਹੋ ਤੁਸੀਂ? ਹੁਣ ਨਹੀਂ, ਉਦੋਂ ਤੋਬਾ ਕਰ, ਵੱਡਾ ਛੱਡ ਕੇ ਬੱਕਰਾ ਨਹੀਂ ਸੀ ਕੋਈ ਕਰ ਸਕਦਾ। ਅੱਛਾ। ਨਹੀਂ ਸਨ ਤੇ ਬੱਕਰੇ ਈਦ ਆਉਣੀ ਤੇ ਆਦਲਪੁਰ ਜਾਓ, ਉੱਥੋਂ ਗੋਸ਼ਤ ਲਿਆਓ ਬਾਈ। ਅੱਛਾ। ਉੱਥੇ ਫਲਾਣੇ ਦਾ ਜਾਓ, ਉੱਥੋਂ ਗੋਸ਼ਤ ਲਿਆਓ। ਅੱਛਾ। ਕੋਈ ਨਾ ਕੋਈ ਕੁਰਬਾਨੀ ਦਿੰਦਾ ਸੀ ਉਦੋਂ। ਹਾਂ। ਕੋਈ ਗੱਲ ਨਹੀਂ। ਅੱਛਾ। ਕੋਈ ਵਿਸਾਖੀ ਵਸੂਖੀ ਲੱਗਦੀ ਸੀ? ਵਿਸਾਖੀ ਐਸਾ ਲੱਗਦੀ ਆ, ਬੋਰਾਂ ਦੇ ਥੱਲੇ ਸੜਕ ਦੇ ਨਾਲ ਹੀ ਬੋਰ ਨੇ ਤੇ ਦੋ ਰਹਿ ਗਏ ਨੇ ਤੇ ਤੀਜਾ ਵਧਾਇਆ ਸੀ ਸਾਕੇ ਗੁਜਰ ਨੇ, ਸਿਆਲਕੋਟ ਦਾ ਸੀ। ਉਹਨੂੰ ਲੋਕਾਂ ਆਖਿਆ ਵੀ ਨਾ ਵਧਾਈ, ਤੂੰ ਨਹੀਂ ਰਹਿਣਾ। ਆਖਣ ਕਾ ਵੇਖਾਂਗਾ ਮੇਰੇ ਤੋਂ ਬਾਬੂ ਪੰਜਾ ਇੱਥੇ ਪੇਪਰ ਵਧਾ ਲਿਆ ਹੂੰ ਤੇ ਉੱਥੇ ਜਾ ਕੇ ਮਸ਼ੀਨ ਦੇ ਮਰਾਬ ਚ ਬੈਠਾ, ਉੱਥੇ ਬੰਬ ਪਿਆ, ਉੱਥੇ ਹੋਏ ਹੋਏ ਹੋਏ। ਉਹਨੇ ਕਿਹੜਾ ਕੰਮ ਕੀਤਾ ਸੀ? ਬੋਰਡ ਵਧਾਇਆ? ਬੋਰਡ ਵਧਾਇਆ ਸੀ। ਅੱਛਾ। ਪੁਰਾਣੇ ਬੋਰਡ ਸਨ ਨਾ? ਹਾਂ, ਅਜੇ ਵੀ ਦੋ ਨੇ, ਅਜੇ ਵੀ ਹੈ। ਇਹਨਾਂ ਕੋਈ ਛੇੜਦਾ ਨਹੀਂ। ਅੱਛਾ। ਦੁਕਾਨਦਾਰ ਹੈ ਸੀ ਆਪਣੇ? ਦੁਕਾਨ ਬੜੀ ਆਪਣੇ ਪਿੰਡ ਚ, ਦੁਕਾਨਾਂ ਬੜੀਆਂ। ਅੱਛਾ। ਉੱਤੋਂ ਤੋਂ ਲੈ ਕੇ ਥੱਲੇ ਤੱਕ ਜਿਹੜੀ ਚੀਜ਼ ਦੀ ਲੋੜ ਹੈ ਹੁਣੇ ਜਾ ਕੇ ਲਿਆ, ਭਾਵੇਂ ਪੰਸਾਰੀ ਜੀ ਹੈ, ਭਾਵੇਂ ਕਿਸ ਤਰ੍ਹਾਂ ਦੀ ਹੈ। ਇਹ ਇੱਕ ਦੁਕਾਨ ਵਾਲੇ ਨਹੀਂ ਹਨ ਰੱਖੀਆਂ, ਬਲਕਿ ਬਾਹਮਣਾਂ ਵੀ ਰੱਖੀਆਂ ਹਨ। ਅੱਛਾ। ਤੇ ਖੱਤਰੀਆਂ ਵੀ ਰੱਖੀਆਂ। ਨਾਂ ਕੀ ਸਨ ਉਹਨਾਂ ਦੇ? ਹੈ ਜੀ, ਉਹਨਾਂ ਦੇ ਨਾਂ ਕੀ ਸਨ? ਉਹਨਾਂ ਦੇ ਖੱਤਰੀਆਂ ਦੇ? ਖੱਤਰੀਆਂ ਦੇ ਉਹਨਾਂ ਦੇ ਪਿਓ ਦਾ ਕਿਰਪਾ ਸੀ, ਬੁੱਢਾ ਹੋਇਆ ਆਹ ਵੇਖਿਆ, ਤੇ ਉਹਦੇ ਪੁੱਤਰ ਸਨ 3। ਅੱਛਾ। ਇੱਕ ਦਾ ਨਾਂ ਜਵਾਨ, ਇੱਕ ਦਾ ਨਾਂ ਲਾਲ, ਇੱਕ ਦਾ ਨਾਂ ਬਲਦੇਵ ਸਿੰਘ। ਉਹ ਚੀਜ਼ ਦੁਕਾਨ ਪਾਈ। ਤੇ ਜਿਹੜੇ ਬਾਹਮਣ ਸਨ ਉਹਨਾਂ ਦਾ ਨਾਂ ਕੀ ਸਨ? ਬਾਹਮਣ ਦਾ ਨਾਂ ਸੀ ਉਹਨਾਂ ਜਿਹੜੇ ਵੱਡੇ ਨੇ, ਉਹਨਾਂ ਦਾ ਜਿਹੜਾ ਖਾਸ ਪਿਓ ਸੀ ਉਹਦਾ ਈਸ਼ਰ ਦਾਸ। ਅੱਛਾ। 2-3 ਭਰਾ ਹਨ ਉਹਦੇ, 2 ਪਾਲਾ ਤੇ ਮਸਰਾ। ਅੱਛਾ। ਉਹ 2 ਉਹਦੇ ਭਰਾ ਹਨ। ਬਾਹਮਣਾਂ ਦੇ ਇੱਥੇ ਕਿੰਨੇ ਘਰ ਸਨ? ਇੱਕੋ ਹੀ ਸਮਝੋ, ਇੱਕੋ ਹੀ ਘਰ ਸੀ। ਤੇ ਖੱਤਰੀਆਂ ਦੇ? ਹੈ ਜੀ, ਖੱਤਰੀਆਂ ਦੇ, ਹਾਂ, ਖੱਤਰੀਆਂ ਦੇ ਉਹ ਘਰ ਦੇ 5-7 ਸਨ, ਪਰ ਉਹ ਭਰਾ ਹੀ ਵੱਖਰੇ ਵੱਖਰੇ ਹੋਏ ਹਨ। ਅਸਲੀ ਕਿਰਪਾ ਤੇ ਛੱਜੂ
ਤੇ ਨਨਸਾ। ਅੱਛਾ ਇਹ ਚਲਾਇਆ ਵੱਡੇ ਸਨ। ਅੱਛਾ ਤੇ ਤਿੰਨਾਂ ਨੇ ਅੱਗੋਂ ਵੱਖ ਵੱਖਰੇ ਮਕਾਨ ਪਾਏ। ਠੀਕ ਬਾਬਾ ਜੀ, ਪਿੱਛੇ ਜੀ ਨਾ ਇੱਕ ਵੀਡੀਓ ਆਈ, ਇੱਕ ਬਾਬੇ ਦੀ ਵੀਡੀਓ, ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ, ਇਸੇ ਤਰ੍ਹਾਂ ਹੀ ਤਰਸੇਮ ਸਿੰਘ ਤਰਾਨਾ ਸਾਹਿਬ ਨੇ ਇੱਕ ਇੰਟਰਵਿਊ ਕੀਤਾ ਸੀ ਉੱਥੇ ਇੰਡੀਆ ਵੱਲ, ਬਾਬੇ ਰਤਨ ਦਾ। ਹੈ ਹੀ ਕੋਈ ਰਤਨ ਨਾਂ ਦਾ ਮੁੰਡਾ ਤੁਹਾਡਾ ਹਾਣੀ ਇੱਥੇ? ਸਾਡੇ ਨਾਲ ਪੜਦਾ ਤੁਹਾਡਾ ਯਾਰ ਸੀ ਉਹ? ਯਾਰ ਨਹੀਂ ਸੀ, ਉਹ ਯਾਰੋਂ ਹਟ ਗਿਆ ਸੀ। ਹਾਣੀ ਸੀ? ਮੈਂ ਫੇਲ ਹੋ ਗਿਆ ਹਾਂ। ਅੱਛਾ, ਦੂਸਰੀ ਚੋਂ। ਹਾਂ, ਤੇ ਉਹ ਪੜਦਾ ਰਿਹਾ ਸੀ। ਉਹ ਪਾਸ ਹੋ ਗਿਆ? ਉਹ ਮੈਂ ਜਦੋਂ ਹਟ ਜੂ ਗਿਆ ਹਾਂ ਫਿਰ ਮੈਂ ਫੇਰ ਹੀ ਹੋਣਾ ਸੀ ਮੈਂ। ਅੱਛਾ, ਉਹ ਕਿਹਦਾ ਮੁੰਡਾ ਸੀ ਰਤਨ? ਵਿਸਾਖੀ ਦਾ। ਵਿਸਾਖੀ ਦਾ, ਠੀਕ। ਉਹਨਾਂ ਦੇ ਘਰ ਕਿੱਥੇ, ਕਿਹੜੀ ਸਾਈਡ ਦੇ ਹਨ ਪਿੰਡੋਂ? ਉਹ ਰਿਆਜੇ ਲੰਬਰ ਸਭ ਕੁਝ ਸਾਂਭ ਲਿਆ ਉੱਥੇ, ਹੁਣ ਤੈਨੂੰ ਘਰ ਕੀ। ਉਹ ਪਿੰਡੋਂ ਕਿਹੜੀ ਬਾਈ ਹੈ? ਪਿੰਡੋਂ ਦੱਖਣ ਪਾਸੇ। ਦੱਖਣ ਪਾਸੇ ਘਰ ਸਨ। ਠੀਕ, ਵਧੀਆ ਬੰਦੇ ਸਨ। ਬਾਬਾ ਵਿਸਾਖੀ ਉਹਦਾ ਜਿਹੜਾ ਵਾਲ ਸੀ? ਹਾਂ, ਸਾਡੇ ਨਾਲ ਤੇ ਚੋਰੀ, ਤੁਹਾਡੇ ਨਾਲ ਵੀ ਚੰਗਾ। ਉਹ ਕਿੰਨੇ ਘਰ ਸਨ? ਉਹ ਮੇਰਾ ਸਾਡੇ 2 3 4 5 6 7 8 10 12 10 15 ਘਰ। ਅੱਛਾ ਅੱਛਾ, ਠੀਕ। ਮਤਲਬ 47 ਤੋਂ ਪਹਿਲੇ ਕੋਈ 150 ਘਰ ਆਇਆ ਸੀ ਮੀਆਂ ਹਰਪਾਲ ਦਾ? ਹਾਂ, ਬਹੁਤਾ ਹੋਏਗਾ ਜੀ। ਬਹੁਤਾ ਹੋਏਗਾ। ਤੇ ਹੁਣ ਬਾਬਾ ਪਿੰਡ ਘਟਿਆ, ਮਤਲਬ ਹੁਣ ਘਰ ਗਿਆ ਵਧਿਆ ਨਹੀਂ ਪਿੰਡ? ਲੋਕ ਤੁਰ ਗਏ ਨੇ। ਇਹ ਜਿਹੜੇ ਆਏ ਹਨ ਉਹ ਵੀ ਤੁਰ ਗਏ ਨੇ। ਵੇਚ ਵੜ ਕੇ ਜੀ। ਅੱਛਾ ਅੱਛਾ, ਮੇਲਾ ਸ਼ੇਲਾ ਵੀ ਹੁੰਦਾ ਸੀ ਆਪਣੇ ਪਿੰਡ? ਵਿਸਾਖੀ। ਉਹੀ ਵਿਸਾਖੀ? ਉਹ ਕਿਹੜੀ ਜਗ੍ਹਾ ਲੱਗਦੀ ਸੀ? ਆਹ ਮੋੜ ਚੜ੍ਹਦੇ ਪਾਸੇ ਸ਼ੀਸ਼ਪੁਰੋਂ ਇਹ ਪਾਸੇ ਸ਼ੀਸ਼ਪੁਰ। ਮਤਲਬ ਢੋਲ ਢਮਕਾ ਜਲੇਬੀ ਦੀਆਂ ਦੁਕਾਨਾਂ ਲੱਗਦੀਆਂ ਸਨ? ਦੁਕਾਨਾਂ ਭੰਗੜੇ ਆਉਂਦੇ ਹਨ ਲਾਮੋ। ਅੱਛਾ, ਭੰਗੜੇ ਮਾਰਦੇ ਆਉਂਦੇ ਹਨ। ਵਾਹ ਬਈ ਵਾਹ। ਫਿਰ ਉਹਨਾਂ ਨੂੰ ਕੋਈ ਮਿੱਠੀ ਖਵਾਣੀ ਜਾਂ ਜੋ ਕੁਝ ਕਰ ਹੋ ਸਕਦਾ ਕਰਨਾ। ਪਹਿਲਵਾਨ ਹੈ ਸੀ ਆਪਣੇ ਪਿੰਡ ਚ, ਕੋਈ ਜ਼ੋਰ ਕਰਦਾ ਸੀ ਉਸ ਵੇਲੇ ਛੋਟੀ? ਅੱਛਾ, ਤੁਹਾਡੇ ਇਸ ਇਲਾਕੇ ਦਾ ਪਹਿਲਵਾਨ ਬੰਦਾ ਹੈ ਸੀ ਕੋਈ ਜਿਹੜਾ ਮਸ਼ਹੂਰ ਸੀ? ਕੋਲਾ ਛੋਲਾ ਸੀ? ਇਹ ਮਗਰੋਂ ਬਰੋਇਆ ਜੰਮਿਆ, ਉਹ ਵੀ ਕੋਈ 5-7 ਸਾਲ ਘੋਲਿਆ ਤੇ ਮੁੜ ਕੇ ਬਸ ਹੋ ਗਿਆ। ਅੱਛਾ, ਉਦੋਂ ਕੋਈ ਨਹੀਂ ਸੀ ਸਾਡੇ ਪਿੰਡ? ਉਦੋਂ ਕੋਈ ਨਹੀਂ। ਠੀਕ, ਕੋਲ ਹੋਇਆ ਕੋਈ? ਸਹੀ ਹੈ। ਕੌਡੀ ਕੋਈ ਨਹੀਂ ਖੇਡਦਾ, ਕੋਈ ਨਹੀਂ ਸੀ। ਅੱਛਾ, ਕਪੜਾ ਲੱਤਾ ਕਿੱਥੋਂ ਲੈਣ ਜਾਂਦੇ ਸੋ? ਸੌਦਾ ਸਲਫ ਘਰੋਂ ਪਿੰਡੋਂ ਹਰ ਸ਼ੈ ਲੱਭ ਜਾਂਦੀ? ਸ਼ਹਿਰ ਕਿਹੜਾ ਲਾਗੇ ਲੱਗਦਾ ਸੀ? ਸ਼ਹਿਰ ਕਿਲਾ ਜੀ। ਅੱਛਾ, ਕਿਲਾ ਸੋਭਾ ਸਿੰਘ। ਹਾਂਜੀ। ਅੱਛਾ ਬਾਬਾ ਜੀ, ਜਦੋਂ 47 ਆਈ ਏ, ਜਦੋਂ ਤੁਸੀਂ ਰੋਲੇ ਲੱਪੇ ਸੁਣਨ ਲੱਗ ਪਏ ਲਾਮ ਤੇ ਕੀ ਤਿਆਰੀ ਕੀਤੀ ਤੁਹਾਡੇ ਪਿੰਡ ਦੇ ਸਰਦਾਰਾਂ ਨੇ, ਹਿੰਦੂ ਖੱਤਰੀ? ਹਾਂ, ਸਿੱਖਾਂ ਨੇ ਜੇ ਆਖਣਗੇ ਨਾ ਮੁਸਲਮਾਨ ਹੋ ਜਾਓ, ਜਿਹੜਾ ਮੁਸਲਮਾਨ ਹੋ ਜਾਣਾ ਹਾਂ ਜਾਣਾ ਨਹੀਂ। ਉਹ ਜਥਾ ਆਇਆ ਇਹਨਾਂ ਪਿੰਡਾਂ ਦਾ, ਉੱਥੋਂ ਉਹਨਾਂ ਵੱਡੇ ਨੇ ਭਾਗੋ ਵਾਲੇ 2-3 ਬੰਦੇ, ਅੱਗੋਂ ਫਿਰ ਇੱਥੇ ਆਉਂਦੇ ਬੰਦੇ ਸਾਰੇ। ਜੱਥਾ ਕਿੱਥੋਂ ਆਇਆ ਸੀ? ਕਲਾਸ ਵਾਲਿਓ? ਚੱਕ ਕਰੇਸੀਆਂ ਵਸਾਇਆ ਕੋਈ ਕਿਲੇ ਦੇ ਹੋਣਗੇ ਜੀ। ਅੱਛਾ, ਕਲਾਸ ਵਾਲਾ ਜੱਥਾ ਨਹੀਂ ਸੀ ਹੈਗਾ? ਅੱਛਾ, ਇੱਥੇ ਮੁਕਾਮੀ ਜੱਥਾ ਤਿਆਰ ਹੋਇਆ ਸੀ? ਆਹ ਮੁਕਾਮੀ। ਫਿਰ ਲੁੱਟ ਮਾਰ ਕਰਾਂਗੇ, ਕੋਈ ਝੱਗਾ ਖੋਲ ਕੇ ਲੈ ਗਿਆ, ਕੋਈ ਮੱਛੀ ਖੋਲ ਕੇ ਲੈ ਗਿਆ, ਆਪਣੇ ਘਰੀ ਜਾ ਵੜੀ ਸ਼ਾਮ ਨੂੰ। ਤੇ ਫਿਰ ਸਨ 47 ਵਾਲਾ ਜੱਥਾ ਜਦੋਂ ਪਿਆ ਵੇ ਤੇ ਮੀਆਂ ਹਰਪਾਲ ਦੇ ਵਿੱਚ ਬੜੀ ਮਾਰਤਾਰ ਤੇ ਬੜੀ ਕੱਟਵੱਡ ਹੋਈ ਏ, ਉਹ ਗੱਲ ਸੁਣਾਓ ਜਰਾ। ਉਹ ਕੱਟਵੱਡ ਇੱਥੇ ਹੀ ਹੋਈ ਸਾਰੀ ਸਾਈਆਂ ਕਬਰਾਂ ਵਿੱਚ। ਸਾਈਆਂ ਦੀ ਕਬਰਾਂ ਇੱਥੇ ਹੀ ਖੜਦੇ ਅੰਦਰੋਂ ਨਿਕਲ ਕੇ ਬਾਹਰ ਇਹੀ ਚੱਲ ਕੇ ਸਲਾਮ ਕਰਨੀ। ਉਹ ਇੱਥੇ ਗਏ ਨੇ ਵੀ ਜਥਾ ਹੋ ਗਿਆ ਗੋਂਦੀ ਸਲਾਮ ਕਰਨੀ। ਉਹਨਾਂ ਕੁਝ ਨਹੀਂ ਪੁੱਛਿਆ, ਉਹਨਾਂ ਬਸ ਚਲੋ ਆਪ ਨਹੀਂ। ਜਿਹੜੀਆਂ ਘਰਾਂ ਨਾਲ ਤੁਹਾਡੀ ਪ੍ਰੀਤ ਸੀ, ਹਾਂਜੀ, ਭਾਈਚਾਰਾ ਹੀ, ਉਹ ਤੁਹਾਨੂੰ ਮਿਲ ਕੇ ਗਏ? ਨਹੀਂ, ਮਿਲ ਕੇ ਇੱਥੋਂ ਮਿਲ ਕੇ ਗਏ ਨੇ। ਅੱਛਾ, ਅਸਾਂ ਉਹਨਾਂ ਨੂੰ ਆਖਿਆ ਤੁਸੀਂ ਨਾ ਜਾਓ, ਇਹ ਵੇਲੀ ਅੱਗੇ ਵੀ ਸਾਡੇ ਕੋਲ ਹੋਈ ਜੀ ਉਹਨਾਂ ਦੀ। ਅੱਛਾ, ਉਹ ਹਾਲੇ ਆਖਿਆ ਵੀ ਤੁਸੀਂ, ਸਾਡਾ ਚਾਚਾ ਸੀ ਅਜੇ ਉੱਤੇ ਨਾਰੇ ਮਾਰਦਾ, ਕਹਿੰਦਾ ਚੂਰ ਸਿੰਘਾ ਮੇਰ ਸਿੰਘਾ ਆ ਜਾਓ ਉਰਾ। ਉਹਨਾਂ ਆਖਿਆ ਸਾਨੂੰ ਅੰਦਰ ਵਾਰ ਕੇ ਫੂਕਣਾ ਹੀ ਹੋਣਾ। ਓਹੋ, ਅੱਛਾ। ਤੇ ਫਿਰ ਜਦੋਂ ਰਾਤ ਨੂੰ ਆਏ ਨੇ, ਅੱਗੋਂ ਜੀ ਸਿੱਖ ਪਾਦਰੀ ਹੁੰਦਾ ਸੀ। ਅੱਛਾ, ਸਿੱਖ ਜਾਂ ਲਾਉਣ ਮੁਸਲਮਾਨ ਵੀ ਆਏ, ਉਹਨਾਂ ਆਖਿਆ ਨਿਕਲ ਜਾਓ ਮੇਰੇ ਘਰੋਂ, ਇਸੇ ਸਿੱਖ ਆਏ ਨੇ, ਇਹ ਸਿੱਖਾਂ ਦਾ ਜੱਸਾ। ਉਹ ਜਨਾਬ ਫਿਰ ਅਸੀਂ ਵੀ ਡਰਦੇ ਕੋਲ ਨਹੀਂ ਗਏ, ਕੋਲ ਅੱਗੇ ਨੱਠੇ ਜਾਣ। ਅਜੇ ਜੀ ਹੈ ਐਲਪੁਰ ਤੇ ਅਜੇ ਜੀ ਇਹੀ ਬਾਗੀ। ਅਜੀ ਰਾਤ ਸਾਡੇ ਪਿਓ ਦੇ ਬਾਗਿਆਂ ਵਾਲਿਆਂ ਨੂੰ ਫੜਿਆ ਵਾ ਜੁਮਿਆ, ਉੱਥੋਂ ਮੁੰਡਿਆਂ ਦਾ ਪਤਾ ਕਰੀਏ। ਉਹ ਜੁਮਾ ਫੜੀ ਇਹਨੇ ਬਰਸ਼ੀ ਜਾਂ ਤਲਵਾਰ ਜੋ ਕੁਛ। ਐਲਪੁਰ ਗਏ, ਅੱਲਾ ਦੇ ਲੰਬਰ ਨੂੰ ਮਿਲੇ, ਉਹਨਾਂ ਆਖਿਆ ਮੁੰਡੇ ਇੱਥੇ ਆਏ ਨੇ ਖਾਈ ਮੇਰੀ ਤੇ ਸਵੇਰੇ ਆਉਣਗੇ, ਹੁਣ ਸੌ ਗਏ। ਅੱਛਾ ਅੱਛਾ, ਵਿਸਾਖੀ ਦਾ ਇਹ ਮੁੰਡਾ ਜਿਹੜਾ ਜਿਹਦੇ ਮੁਤਲਕ ਅਸੀਂ ਗੱਲ ਕਰਨੇ ਆ, ਰਤਨ, ਉਹ ਇੱਥੇ ਪਿੰਡ 'ਚ ਲੁਕਿਆ ਸੀ, ਪੱਠਿਆਂ ਦਾ ਪੁਹਾੜਾ ਸੀ, ਉਹਦੇ 'ਚ ਪੱਠਿਆਂ ਦੇ ਉੱਤੇ ਲੁਕਾਤਾ ਸੀ, ਤਾਂ ਉਹ ਬਚਿਆ ਸੀ। ਉਹ ਭਾਜੀ ਐਸੇ ਹੀ ਲੋਕ ਕਿਹੜਾ ਹੋਏ ਬਿਮਾਰ ਸੀ, ਇਹ ਤਿੰਨ ਪਿਓ ਪੁੱਤਰ ਸਨ।
ਤੇ ਜਨਾਬ ਕੋਲੇ ਉੱਥੇ ਕਿਸੇ ਦੇ ਨੁਕਰੇ ਰੁਕ ਰਿਹਾ ਤੇ ਜਦੋਂ ਫਿਰ ਸ਼ਾਮ ਨੂੰ ਠੰਡ ਪਈ ਹੈ ਨਾ ਜੀ, ਜੱਥਾ ਮੱਠਾ ਪੈ ਗਿਆ ਵੇ, ਉਦੋਂ ਫਿਰ ਉਹਨੂੰ ਬਾਹਰ ਕੱਢਿਆ ਗਿਆ ਰਤਨ ਨੂੰ। ਨਹੀਂ ਜੀ ਇਹ ਸ਼ਾਮ ਦੇ ਪਿੱਛੋਂ ਜਿਹੜਾ ਖੇੜਾ ਸਿੰਘ ਜੀ ਨੂੰ ਕੋਠੇ ਚੜ੍ਹ ਕੇ ਗਾਲਾਂ ਕੱਢਦਾ ਸੀ, ਆਂਦਾ ਉਹ ਜਨ ਹੁਣ ਆਉਣਾ, ਹੁਣ ਅਸੀਂ ਤਿਆਰ ਹਾਂ। ਪਰ ਉਹ ਫਿਰ ਕਿੰਨੇ ਹੋਣਾ ਸੀ, ਬੜੀ ਗਾਲ ਕੱਢੀ ਜਾਂਦੇ ਸੀ। ਹੈ ਤੇ ਸਿੱਖ ਸਨ, ਬਾਜਵੇ ਸਿੱਖ ਸਨ। ਠੀਕ ਹੈ ਠੀਕ ਹੈ। ਬਾਬਾ ਜੀ ਤੁਸੀਂ ਅੱਗੇ ਗੱਲ ਕਰ ਰਹੇ ਹੋ, ਤੁਹਾਨੂੰ ਵੀ ਖਤਰਾ ਸੀ, ਹਰ ਬੰਦੇ ਨੂੰ ਆਪਣੀ ਆਪਣੀ ਜਾਨ ਦਾ ਪਿਆ ਤੇ ਤੁਸੀਂ ਵੀ ਘਰ ਬੂ ਇਸ ਤਰ੍ਹਾਂ ਛੱਡ ਕੇ ਨੱਸ ਗਏ ਆਪਣੀਆਂ ਜਾਨਾਂ ਲੈ ਕੇ। ਤੇ ਵਾਪਸ ਫਿਰ ਕਿੰਨੇ ਚਿਰ ਮਗਰੋਂ ਤੁਸੀਂ ਪਿੰਡ ਆਏ ਮੀਆਂ ਹਰਪਾਲ? ਅਸੀਂ ਜੀ ਆਏ ਜੇ ਕੋਈ 10 ਦਿਨ ਪਿੰਡ। ਅੱਛਾ। ਤੇ ਉਹ ਸਾਡੇ ਪਿੰਡ ਦੇ ਬੰਦੇ ਰਾਤ ਹੀ ਇੱਥੇ ਰਹੇ ਹਨ, ਘਰ ਵੀ। ਅੱਛਾ। ਬਰਵਾਲੇ, ਹਾਂ, ਗੁੱਜਰ ਤੇ ਜੋ ਵੀ ਇੱਕ ਦੋ ਰਾਤ ਹੀ ਇੱਥੇ ਰਹੇ ਹਨ। ਕਿਸੇ ਨੇ ਮੈਨੂੰ ਪੁੱਛਿਆ ਤੇ ਤੁਹਾਡੇ ਘਰਾਂ ਚ ਨਹੀਂ ਲੁੱਟ ਕੁੱਟ ਹੋਈ? ਸਾਡੇ ਘਰ ਹੈ ਕੋਈ ਨਹੀਂ ਸਾਡੇ ਰਜਾਈ ਜੇ 2 ਬਿਸਤਰੇ ਹਨ ਪਏ ਟੰਗਣੇ ਉਸੇ। ਅੱਛਾ। ਉਹ ਲਾ ਕੇ ਥੱਲੇ ਸੁੱਟ ਗਏ। ਦੇਖੋ ਕੈਸੀ ਗੱਲ ਹੈ ਕਿ ਮੁਸਲਮਾਨ ਵੀ ਪਿੰਡ ਛੱਡ ਗਏ ਤੇ ਸਿੱਖ ਵੀ ਪਿੰਡ ਛੱਡ ਗਏ। ਹਾਂਜੀ, ਸ਼ਰਾਰਤੀ ਲੋਕਾਂ ਨੇ ਇਹ ਕੰਮ ਕੀਤਾ ਨਾ, ਵੀ ਛੱਡ ਗਏ। ਲੋਹਾਰ ਸੀ, 2 ਭਰਾ ਹਨ, ਉਹਨਾਂ ਨੇ ਫਿਰ ਦੁਕਾਨਾਂ ਉਹਨਾਂ ਦੀਆਂ ਘੁਆੜੇ ਨਾਲ ਵੱਢੇ ਨੇ, ਜੰਦਰੇ ਉਹਨਾਂ 3 ਜੰਦਰੇ ਲਾਏ ਹੁੰਦੇ ਹਨ। ਉਹ ਵਿੱਚੋਂ ਦੀ ਹੁੜਾ ਹੁੰਦਾ ਜੀ, ਅੱਗੇ ਹੁਣ ਲਾਉਂਦਾ ਕੋਈ ਨਹੀਂ, ਵਿੱਚੋਂ ਦੀ ਹੁੜਾ ਲਾ ਕੇ ਕੁੰਜੀ ਲਾ ਕੇ। ਅੱਛਾ। ਉਹ ਵੱਡੇ ਉਹਨੇ ਲੋਹਾਰ ਨੇ ਫਿਰ ਵੱਡੇ ਨੇ ਲੁੱਟੇ ਨੇ ਤੇ ਮਾਲ ਲੁੱਟਿਆ। ਸਹੀ। ਤੇ ਕੋਈ ਘਰ ਰਹਿ ਵੀ ਗਿਆ ਇੱਥੇ? ਇੱਥੇ ਰਹੇ ਹਨ। ਅੱਛਾ। ਗੁੱਜਰ, ਚੇਲੀ ਹਾਂ ਤੇ ਹੋਰ ਸਾਨੂੰ ਨਹੀਂ ਪਤਾ। ਨਹੀਂ ਉਹਨਾਂ ਵਿੱਚੋਂ ਸਿੱਖਾਂ ਚੋਂ? ਆਹੋ, ਜਿਹੜਾ ਬਾਅਦ ਚ ਗਿਆ ਹੈ ਜਦੋਂ? ਉਹ ਬਾਅਦ ਦੇ ਚੋਖੇ ਭਰਾ ਰਹਿ ਗਏ ਹਨ। ਹੈ ਉਹ ਚੋਖੇ ਰਹਿ ਗਏ ਹਨ। ਅੱਛਾ। ਉਹ ਉਹਨਾਂ ਨੂੰ ਮੁੜ ਕੇ ਚੱਕਵਾ ਇਹਨਾਂ ਲੋਹਾਰਿਆਂ ਦਾ ਸੀ ਵੀ ਇਹ ਸਾਡੀ ਹਕੂਮਤ ਨਹੀਂ ਮੰਨਦੇ, ਇਹਨਾਂ ਨੂੰ ਜਰਾ ਲਾਓ। ਜਿਹੜੇ ਬੁੱਢੇ ਨੇ ਉਹਨਾਂ ਇਸੇ ਵਾਰੀ ਛੜੇ 2 ਵਾਰ ਨਸੇ ਨੇ ਉਹਨਾਂ ਦੇ, ਉਹਨਾਂ ਕਿਹਾ ਵੀ ਹੋਰ ਲਾਓ, ਨਸੋ ਮਿਲੋ। ਅੱਛਾ। ਮੇਰੀ ਵਾਹ ਨਹੀਂ ਪਈ। ਅੱਛਾ। ਆਹੋ ਡੇਰ ਚੱਕਰ ਗਏ ਨੇ। ਹਾਂ ਠੀਕ ਹੈ। ਉਹ ਫਿਰ 100 ਸਾਲ ਜਸੇ ਜਾ ਰਹੇ। ਬਾਅਦ ਚ ਕੋਈ ਵਾਪਸ ਪਰਤਿਆ 47 ਤੋਂ ਬਾਅਦ ਆਪਣਾ ਪਿੰਡ ਵੇਖਣ ਆਇਆ ਕੋਈ? ਇੱਥੇ 5 ਗਰੇ ਆਏ ਹਨ। 5 ਗਰੇ ਆਏ ਸਨ। ਇੱਕ ਦਾ ਨਾਂ ਸੀ ਨਾਮਾ। ਅੱਛਾ। ਤੇ ਇੱਕ ਦਾ ਨਾਂ ਸੀ ਪ੍ਰੀਤੂ। ਮੈਂ ਵੀ ਕਿਤੇ ਗਿਆ ਹਾਂ, ਮੈਂ ਹਕੀਮ ਨਾਲ ਕਰ ਲਗਾ ਦਵਾਈ ਦਿੰਦਾ। ਅੱਛਾ। ਮੈਂ ਸਭ ਜਗ੍ਹਾ ਆਖਣ ਲੱਗੇ ਓਏ ਤੁਹਾਡੇ ਪਿੰਡ ਦੇ ਸਿੱਖ ਆਏ ਨੇ, ਉਹਨਾਂ ਸ਼ੇਖਾਂ ਨੂੰ ਦੱਸਿਆ। ਅੱਛਾ। ਮੈਂ ਕਿਹਾ ਜੇ ਪ੍ਰੀਤੂ ਭਾਂਬਾ ਦੇ 5 ਕਿਲੇ ਜੀ ਉਹਦੀ ਮੈਂ ਪਛਾਣਦਾ। ਉਹ ਪ੍ਰੀਤੂ ਘੁੱਟ ਕੇ ਜਫਾ ਪਾ ਗਿਆ। ਤੁਹਾਨੂੰ? ਨਾ। ਅੱਛਾ। ਮੇਰਾ ਜਮਾਤੀ ਸੀ ਉਹ। ਅੱਛਾ। ਤੇ ਉਹ ਜਿਹੜਾ ਨਾਮਾ ਸੀ, ਹਾਂ, ਮੈਂ ਕਿਹਾ ਯਾਰ ਮੈਨੂੰ ਪਤਾ ਇਹ ਅੰਨਿਆਂ ਦਾ ਨਾਮਾ ਸੀ। ਫਿਰ ਉਹਨੇ ਨਾਲ ਮੇਰੇ ਜਫਾ। ਅੱਛਾ। ਫਿਰ ਕੀ ਗੱਲਾਂ ਬਾਤਾਂ ਹੋਈਆਂ? ਕੀ ਦੱਸਦੇ ਸਨ ਪਿੱਛੇ ਜਾ ਕੇ? ਉਸੇ ਗੱਲਾਂ ਗੁੱਸਾ ਕਰ ਕਿਹੜੀਆਂ ਕਰਨੀਆਂ ਬਸ। ਨਹੀਂ, ਪਿੱਛੇ ਜਾ ਕੇ ਕਿੱਥੇ ਬੈਠੇ ਨੇ ਇਸ ਵੇਲੇ ਤੁਹਾਡੇ ਪਿੰਡ ਦੇ ਜਿਹੜੇ ਸਰਦਾਰ? ਉਹ ਜਿਹੜਾ ਪ੍ਰੀਤੂ ਭਾਂਬੜ ਸੀ ਨਾ, ਹਾਂ, ਉਹ ਜਲਸੀ ਦੇ ਬੈਠਾ ਪ੍ਰੀਤੂ ਭਾਂਬੜ ਦਾ ਪਿੰਡ ਹੈ। ਅੱਛੇ ਪਠਾਣਾ ਦਾ ਪਿੰਡ ਚੱਲਣਾ ਚਾਹੀਦਾ। ਤਹਿਸੀਲ ਪਠਾਨਕੋਟ? ਨਹੀਂ ਪਠਾਣਾ ਦਾ ਪਿੰਡ। ਪਠਾਣਾ ਦਾ ਕਾਲਾ ਪਠਾਣਾ ਦਾ ਕਾਲੇ ਪਠਾਣਾ ਗੁਰਦਾਸਪੁਰ ਚ। ਅੱਛਾ। ਪ੍ਰੀਤੂ ਨੇ ਅਸਲ ਦੀ ਜ਼ਮੀਨ। ਹੋਰ ਕਿਸੇ ਦਾ ਕੋਈ ਪਤਾ? ਸਾਨੂੰ ਕੋਈ ਪਤਾ ਨਹੀਂ। ਠੀਕ ਹੈ। ਫਿਰ ਆਏ ਉੱਥੋਂ 5 ਗਰਾਂ ਤੋਂ ਪਿੰਡ ਵੇਖਣ ਆਏ? ਵੇਖਿਆ ਤਾਂ ਕਿਆ ਉਹਨਾਂ ਨੇ? ਉਹਨੇ ਆਖਿਆ ਸਾਡੇ ਕੋਲ ਵਕਤ ਨਹੀਂ, ਨਾਲ ਪੁਲਿਸ ਦੀ ਸਵਾਈ। ਅੱਛਾ, ਨਾਲ ਪੁਲਿਸ ਸੀ। ਉਹ ਜੀ ਦੌੜਦੇ ਹੀ ਆਏ? ਆਹ ਜੀ ਦੌੜਦੇ। ਠੀਕ ਹੈ। ਤੇ ਜਿਹੜੇ ਉਧਰੋਂ ਸਾਡੇ ਮੁਸਲਮਾਨ ਭਰਾ ਲੁੱਟੇ ਕੁੱਟੇ ਆਏ, ਜਿਹੜੇ ਮੀਆਂ ਹਰਪਾਲ ਚ ਆ ਕੇ ਬੈਠੇ, ਉਹ ਪਿੱਛੋਂ ਕਿਹੜੇ ਜ਼ਿਲ੍ਹੇ ਦੇ ਸਨ? ਇੱਕ ਸਨ ਸੀ ਗੁਰਦਾਸਪੁਰ ਦੇ ਜ਼ਿਲ੍ਹੇ ਦੇ। ਅੱਛਾ। 2 ਘਰ। ਅੱਛਾ। ਤੇ ਇੱਕ ਜਿਹੜਾ ਉਹ ਬਾਬਾ ਕਿਤੇ ਦੂਰ ਦਾ ਸੀ, ਉਹ ਜਿਹੜਾ ਸੀ ਕਿ ਨਾਭੇ ਪਟਿਆਲੇ ਦਾ ਬੋਲੀ ਹੋਰੀ ਜਿਹੜਾ ਸੀ ਬੋਲਦਾ। ਅੱਛਾ। ਉਹ ਵੀ ਉਹ ਬਾਬਾ ਜਿਹੜਾ ਉਹ ਕਾਬੂ ਆ ਗਿਆ। ਨਜੀਰ ਸ਼ਾਹ ਸੈਯਦ ਸੀ ਇੱਥੇ ਸ਼ਹੀਦਾਂ ਵਾਲੀ ਦਾ। ਉਹਨੇ ਆਖਿਆ ਜੀ ਮੈਂ ਆਪਣੇ ਸਹੁਰੇ ਦੀ ਜ਼ਮੀਨ ਚ ਲਾੜ ਕਰਾਣੀ ਹੈ। 32 ਕਿੱਲੇ ਦੀ ਜ਼ਮੀਨ। ਉਹਨੇ ਆਣ ਕੇ ਲਾੜ ਕਰਾ ਲਈ। ਕਰ ਲੋਕਾਂ ਖੁਸ਼ ਕਰ ਲਈ ਤੇ ਬਾਬੇ ਰੰਗੜ ਦੀ ਜ਼ਮੀਨ। ਫਿਰ ਬਾਬਾ ਰੰਗੜ ਸੀ ਆ ਗਿਆ। ਉਹਨੇ ਆਣ ਕੇ ਫਿਰ ਜ਼ਮੀਨ ਤੇ ਕਬਜ਼ਾ ਕੀਤਾ। ਮੁੜ ਕੇ ਉਹ ਬਾਬਾ ਥੋੜਾ ਜਿਹਾ ਰਿਹਾ। ਫਿਰ ਉਹਦਾ ਪੁੱਤਰ ਸੀ ਤੇ ਜਵਾਈ ਉੱਥੇ ਬੈਠੇ ਜੇ ਚੱਕਰਨ ਦਾ ਨਾਲ ਹੀ ਪਿੰਡ ਜਿਹਾ ਹੈ, ਬੜਾ ਉੱਚਾ ਜਿਹਾ ਬਖਾਪੁਰ। ਹਾਂਜੀ। ਅਸੀਂ ਉਹਦੇ ਕੋਲ ਜਾ ਕੇ ਰਾਜ ਵੀ ਰਹੇ ਆ। ਅੱਛਾ। 2 ਭਰਾ ਡੰਗਰ ਹਾਂ ਹਰਿਆਣੇ ਚ ਕੋਈ ਆਲੇ ਕਹਿ ਲੈ ਗਏ ਤੇ ਮਈਆਂ 2 ਹਾਂ ਕੀਆਂ। ਅਸੀਂ ਰਾਤ ਜਾ ਰਹੇ ਰਾਤ
ਉਸੇ ਬਹਾਵ ਹੋ ਗਏ ਪਹਿਲੀ ਦੂਜੀ ਵਾਰੀ ਪਹਿਲੀ ਵਾਰੀ ਐਸਾ ਹੀ ਇੱਕ ਨਾਈਆਂ ਦੇ ਘਰ ਰਹੇ ਹਾਂ ਤੇ ਦੂਜੀ ਵਾਰੀ ਫਿਰ ਉਹ ਮਨਜੂਰਾ ਆਖ ਲਗਾ ਉਹ ਭਾਈ ਬਰੇ ਮਤ ਸਾਡੀਆਂ ਜਾਂਚਾਂ ਕਰ ਲੈਣੇ ਤੂੰ ਇੱਥੇ ਆ ਮੇਰੇ ਕੋਲ ਫਿਰ ਆਪਣੇ ਘਰ ਲੈ ਗਏ ਉਹਨੇ ਫਿਰ ਘਰ ਜਾ ਕੇ ਬੜੀ ਸਹੀ ਅੱਛਾ ਬਾਬਾ ਜੀ ਇਹ ਤੁਹਾਡੀ ਗੱਲਬਾਤ ਸੁਣੀ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਉਧਰ ਨਹੀਂ ਟੁਰ ਗਏ ਉਹਨਾਂ ਨੇ ਤੁਹਾਡੀ ਗੱਲਬਾਤ ਸੁਣਨੀ ਹੈ ਸੁਣ ਲੈ ਆਹੋ ਤੇ ਕੋਈ ਸੁਨੇਹਾ ਦਵੋ ਉਹਨਾਂ ਨੂੰ ਸੁਨੇਹਾ ਮੈਂ ਤੁਹਾਨੂੰ ਪਤਾ ਜਾਂ ਜਿਨ੍ਹਾਂ ਨੂੰ ਸੁਣਾ ਦੇਣਾ ਹੋ ਜੇ ਉਹ ਹੈ ਕੋਈ ਕੀ ਪਤਾ ਹੋਵੇ ਜਿਸ ਤਰ੍ਹਾਂ ਅੱਲਾਹ ਤਾਲਾ ਨੇ ਤੁਹਾਡੇ ਤੇ ਇੱਕ ਅਸੀਂ ਰੱਖਿਆ ਸੀ ਬੱਚਾ ਤੇ 2 ਕੁੜੀਆਂ ਉਹਨਾਂ ਦੇ ਸਿੱਖਾਂ ਅੱਛਾ ਤੇ ਐਸੇ ਲੋਕੀ ਨਾ ਖਲੋਣਗੇ ਤੇ ਲੋਹਾਰ ਸ਼ਿਕਾਨ ਸੀ ਕਦੇ ਜੋ ਲੈ ਆਉਣਾ ਕੋਈ ਉਹ ਫਿਰ ਹਰੀ ਕੋਲ ਔਲਾਦ ਹੈ ਉਹਨੂੰ ਦਿਆ ਅੱਛਾ ਉਹਨੇ ਰੱਖੇ ਰਹੇ ਕੋਈ 5-7 ਸਾਲ 5 ਸਾਲਾਂ ਬਾਅਦ ਕੋਈ ਆਇਆ ਰਾਸਾਂ ਨਹੀਂ ਹੈਗੇ ਜਾਂ ਨਹੀਂ ਬੂ ਜੀ ਨੂੰ ਸੱਜਿਆ ਤੁਹਾਡੇ ਕੋਲ ਬੱਚੇ ਨੇ ਸਾਡੇ ਨੇ ਆਖਿਆ ਲੈ ਜਾਓ ਅੱਛਾ ਜੀ ਹਾਏ ਤੇਰੀ ਮਾਂ ਉਹ ਕਿੰਨਾ ਵਿੱਚੋਂ ਸਾਨੂੰ ਬੱਚੇ ਜਿਹੜੇ ਤੁਸੀਂ ਰੱਖੇ ਸਾਡਿਆਂ ਜਿਹੜੇ ਇੱਥੇ ਐਸੇ ਘਰ ਤੋਂ ਹੀ ਨਹੀਂ ਉਹ ਕੀ ਉਹਨਾਂ ਦੇ ਬੱਚੇ ਸਿੱਖਾਂ ਦੇ ਬੱਚੇ ਕੀ ਨਾਂ ਸਨ ਉਹਨਾਂ ਦੇ ਮਾਂ ਪਿਓ ਦੇ ਫੌਜਾ ਸਿੰਘ ਅੱਛਾ ਕੁੜੀਆਂ ਦੇ ਨਾਂ ਮੇਰਾ ਮੈਨੂੰ ਭੁੱਲ ਗਿਆ ਉਹ ਕਿੰਨੀ ਉਮਰ ਸੀ ਕੁੜੀਆਂ ਦੀ ਕਿੰਨੀ ਉਮਰ ਸੀ ਸਾਡੇ ਹਾਣੀ ਸਾਣੀ ਕੁੜੀਆਂ ਛੋਟੀਆਂ 12-10 ਸਾਲ ਦੇ ਹੋਣਗੇ 7-7 8-8 ਸਾਲ ਦੀਆਂ ਕੁੜੀਆਂ ਨਹੀਂ ਹੈ ਛੋਟੀਆਂ ਬੱਚੇ ਹੈ ਤੇ ਜਿਹੜਾ ਫੌਜਾ ਸਿੰਘ ਸੀ ਉਹਦੀ ਕਿੰਨੀ ਉਮਰ ਸੀ ਉਹ ਸਾਡੇ ਨਾਲ ਹੀ ਸੀ ਹੋਏਗਾ 14-15 ਸਾਲ ਦਾ ਹੋਏਗਾ ਅੱਛਾ 2 ਕੁੜੀਆਂ ਤੇ 2 ਤੁਸੀਂ ਆਪਣੇ ਘਰ ਵਿੱਚ ਰੱਖੇ ਬੜੀ ਗੱਲ ਹੈ ਬਾਬਾ ਬੜੀ ਗੱਲ ਹੈ ਬੜੀ ਮੁਹੱਬਤ ਪੇਸ਼ ਕੀਤੀ ਇਹਨਾਂ ਨੇ ਇਹ ਇਨਸਾਨੀਅਤ ਨਾਲ ਪਿਆਰ ਜਿਹੜਾ ਤੁਹਾਡਾ ਯਾਰ ਸੀ ਬੜਾ ਪੱਖਾ ਠੀਠਾ ਸਿੱਖਾਂ ਚੋਂ ਉਹ ਘਰ ਵਾਲੇ ਮੁੰਡੇ ਹਨ ਉਹ ਕੀ ਨਾਂ ਸਨ ਉਹਨਾਂ ਦੇ ਵੱਡੇ ਦਾ ਨਾਂ ਅਮਰੂ ਤੇ ਛੋਟੇ ਦਾ ਨਾਂ ਫੌਜਾ ਜੋ ਪੁੱਤਰ ਸਨ ਉਹਦੇ ਛੋਟੇ ਹਨ ਬੱਚੇ ਹਨ ਸਾਡੇ ਫਿਰ ਫੌਜਣ ਤੁਸੀਂ ਰੱਖਿਆ ਵੀ ਆਪਣੇ ਗੱਲ ਨਾਲ ਲਾ ਕੇ ਬਾਅਦ ਠੀਕ ਹੈ ਇਸੇ ਲੋਹਾਰ ਨਹੀਂ ਨਾ ਖਲੋਣੇ ਲਾਉਣੀ ਪੁੱਲ ਕਦੇ ਕਿਸੇ ਨੂੰ ਅਸੀਂ ਫਿਰ ਜਾ ਰਿਹਾ ਉਹਦਾ ਆਸਿਆ ਨਹੀਂ ਹੈ ਪੀਰ ਦਾ ਪਿਓ ਉਹਨੂੰ ਆਖਿਆ ਉਹਨਾਂ ਕਿਹਾ ਇੱਥੇ ਲਿਆਓ ਉੱਥੇ ਲੈ ਗਏ ਉਹਨਾਂ ਦੀ ਗਾਂ ਸੀ ਸਾਡੇ ਕੋਲ ਉਹ ਵੀ ਰਾਸ਼ਨ ਲੈ ਗਿਆ ਝੱਗੇ ਹਨ ਜੋ ਉਹ ਵੀ ਲੈ ਗਿਆ ਬਸ ਤੁਹਾਡੀ ਗੱਲਬਾਤ ਸੁਣਦੇ ਨੇ ਜਾਂ ਆਪਣਾ ਪਿੰਡ ਵੇਖਣ ਆਉਂਦੇ ਨੇ ਆਓ ਭਗਤ ਕਰੋਗੇ ਤੁਸੀਂ ਉਹਨਾਂ ਦੀ ਵੈਲਕਮ ਜ਼ਰੂਰ ਕਰੋ ਅੱਛਾ ਸਹੀ ਹਾਂਜੀ ਸਰ ਜੀ ਮੈਂ ਇੱਥੇ ਲੱਗ ਗਿਆ ਹੁੰਦਾ ਚਾਚੇ ਤੇ ਇਹ ਜਿਹੜੇ ਬਜ਼ੁਰਗ ਨੇ ਇਹ ਮੇਰੇ ਅੰਕਲ ਨੇ ਬਲਕਿ ਮੇਰੇ ਵਾਲਦ ਸਾਹਿਬ ਦੇ ਭਰਾ ਨੇ ਬੜਾ ਇਹਨਾਂ ਦਾ ਪਿਆਰ ਹੀ ਮੇਰੇ ਵਾਲਦ ਨਾਲ ਮੇਰੀ ਵਾਲਦਾ ਨਾਲ ਇਹ ਸਾਡੀ ਵਿਰਾਸਤ ਨੇ ਇਹ ਵਰਸਾ ਨੇ ਇਹ ਬਜ਼ੁਰਗਾਂ ਤੋਂ ਮੈਨੂੰ ਗੱਲ ਆਈ ਯਾਦ ਕਿ ਜੋ ਅੱਜ ਕੱਲ ਮੈਂ ਮੀਆਂ ਹਰਪਾਲ ਦਾ ਯਾਦ ਸਾਡੇ ਸਾਰੇ ਪਿੰਡਾਂ ਦੇ ਹਾਲਾਤ ਵੇਖ ਰਿਹਾ ਹੰਸ ਜਾਨਵਰ ਹੀ ਬਹੁਤ ਜ਼ਿਆਦਾ ਸੋਹਣਾ ਹੰਸ ਜਾਨਵਰ ਸੁਣਿਆ ਨਾ ਹੰਸ ਤੇ ਹੰਸ ਨਹੀਂ ਉਹਨਾਂ ਦੇ ਨਾ ਜਗ੍ਹਾ ਤੇ ਕਹਿਤ ਪੈ ਗਿਆ ਅੱਛਾ ਮਸਲਨ ਉਹਨਾਂ ਦੇ ਇਲਾਕੇ 'ਚ ਪਾਣੀ ਦੀ ਕਮੀ ਹੋ ਗਈ ਉਹ ਪਾਣੀ ਦੀ ਰਹਿੰਦੀ ਹੰਸ ਨੇ ਇਹ ਗੱਲ ਕਹੀ ਕਿ ਆਪਣੇ ਘਰ ਵਾਲੀ ਨੂੰ ਵੀ ਚੱਲੀਏ ਕਿਤੇ ਇਲਾਕਾ ਬਦਲੀਏ ਪਾਣੀ ਦੀ ਤਲਾਸ਼ ਉੱਡ ਪਏ ਉੜਦੇ ਨਾ ਇਸ ਪਿੰਡ ਆ ਗਏ ਜਿਵੇਂ ਉਹ ਬੋੜ ਤੇ ਅੱਛਾ ਉਹਨਾਂ ਦੀ ਰਾਤ ਹੋ ਗਈ ਉਸ ਬੋੜ ਤੇ ਉਹ ਬਹਿ ਗਏ ਰਾਤ ਉਹਨਾਂ ਗੁਜ਼ਾਰਨੀ ਸੀ ਸਫ਼ਰ ਦੂਰ ਦਾ ਸੀ ਉਹ ਪਿੱਪਲ ਤੇ ਇਹਦੇ ਤੇ ਰਾਤ ਨੂੰ ਉੱਲੂ ਰਹਿੰਦਾ ਸੀ ਉੱਲੂ ਬੋਲਣ ਲੱਗਾ ਰਾਤ ਨੂੰ ਉੱਲੂ ਨੇ ਤੇ ਉੱਲੂਆਂ ਵਾਲੀ ਬੋਲੀ ਉਹ ਜਿਹੜੀ ਹੈ ਨਾ ਹੰਸਨੀ ਘੜੀ ਮੁੜੀ ਆਖੇ ਵੀ ਇਹ ਕੌਣ ਜਨਾਨੀ ਦਾ ਕੰਮ ਹੁੰਦਾ ਔਰਤ ਦਾ ਜਿਹੜਾ ਬਿੜਕ ਹੋਏ ਨਾ ਬੰਦੇ ਨੂੰ ਰਾਤ ਨੂੰ ਦੱਸਦੀ ਹੈ ਡਰਦੀ ਹੈ ਵੀ ਆ ਕੀ ਉਹ ਆਖੂਗਾ ਚੁੱਪ ਕਰ ਜਾ ਭਲੀਏ ਲੋਕੇ ਇਹਦੇ ਬੋਲਿਆਂ ਦੇ ਸਹੁਰੇ ਦੇ ਕੰਜਰ ਦੇ ਬੋਲਿਆਂ ਪਿੰਡ ਉਜੜ ਜਾਂਦੇ ਨੇ 12 ਹੋ ਜਾਂਦੇ ਤੂੰ ਚੁੱਪ ਕਰ ਉੱਲੂ ਦੇ ਦਿਲ 'ਚ ਇਹ ਗੱਲ ਆਈ ਵੀ ਵੇਖੋ ਜੇ ਮੈਨੂੰ ਉੱਲੂ ਬਣਾਇਆ ਤੇ ਉਹਨੇ ਅੱਲਾਹ ਪਾਕ ਨੇ ਇਹਨੂੰ ਸੋਹਣਾ ਹੰਸ ਬਣਾਤਾ ਹੰਸ ਨਹੀਂ ਇਹ ਵੀ ਅੱਲਾਹ ਦਾ ਕੰਮ ਹੈ ਉਹਨੇ ਆਖਿਆ ਚੱਲ ਸਵੇਰੇ ਕਰਾਂਗੇ ਗੱਲ ਹੁਣ ਇਹ ਵੇ ਕਿ ਆਪਣੀ ਜਗ੍ਹਾ ਤੇ ਕੁੱਤਾ ਵੀ ਸ਼ੇਰ ਹੁੰਦਾ ਆਪਣੇ ਘਰ ਕੁੱਤਾ ਵੀ ਸ਼ੇਰ ਉਹ ਸਵੇਰੇ ਜਦੋਂ ਟੁਰਨ ਲੱਗੇ ਨੇ ਤੇ ਉਹਨੇ ਆਖਿਆ ਵੀ ਚੱਲ ਬਈ ਭਲੀ ਮਾਨਸੇ ਭਲੀਏ ਲੋਕੇ ਚੱਲੀਏ ਹੁਣ ਗਾਂ ਉਹਨੇ ਆਖਿਆ ਤੂੰ ਜਾ ਨਹੀਂ ਸਕਦਾ ਉਹਨੇ ਆਖਿਆ ਕਿਉਂ ਉਹਨੇ ਆਖਿਆ ਜਨਾਨੀ ਮੇਰੀ ਹੈ ਹੰਸ ਨਹੀਂ ਉੱਲੂ ਆਖਣਗਾ ਉਹ ਹੰਸ ਆਖਣਗਾ ਉਹ ਭਲੇ ਮਾਨਸਾ ਭਲਿਆ ਲੋਕਾ ਉੱਲੂ ਵੱਲ ਵੀ ਕਦੇ ਹੰਸ ਨਹੀਂ ਹੋਈ ਏਡਾ ਸੋਹਣਾ ਜਾਨਵਰ ਉੱਲੂ ਵੱਲ ਤੇ ਉਹਦੀ
ਉੱਲੂ ਵਾਲੀ ਹੋਣੀ ਹੈ। ਹਾਂਜੀ ਉਹਨੇ ਆਖਿਆ ਨਹੀਂ ਨਹੀਂ ਮੇਰੀ ਹੈ। ਹੰਸ ਨੇ ਤੰਗ ਆ ਕੇ ਉਹਨੇ ਆਖਿਆ ਚੱਲ ਇਸ ਪਿੰਡ ਦੇ ਚੌਰੀਆਂ ਕੋਲੋਂ ਇਨਸਾਫ ਕਰਾ ਲੈਂਦੇ, ਤੇਰੇ ਪਿੰਡ ਦੇ ਚੌਰੀਆਂ ਕੋਲੋਂ ਇਨਸਾਫ ਕਰਾ ਲੈਂਦੇ ਆ। ਉਹ ਚਲੋ ਜਿਹੜੇ ਵੀ ਪਿੰਡ ਦੇ, ਮੈਂ ਕਿਹੜਾ ਪਿੰਡ ਦਾ ਨਾਮ ਲੈ ਰਿਹਾ, ਸਾਰੇ ਪਿੰਡਾਂ ਦਾ ਇਹ ਹਾਲ ਹੈ। ਉਹ ਜਦੋਂ ਚੌਰੀਆਂ ਕੋਲ ਆਇਆ ਮਸਲਾ, ਹੁਣ ਜਿਹੜੇ ਇਹੋ ਜਿਹੇ ਬਜ਼ੁਰਗ ਹਨ ਉਹਨਾਂ ਦਾ ਦੌਰ ਖਤਮ ਹੋ ਗਿਆ। ਇਹ ਸਾਡੀ ਵਿਰਾਸਤ ਨੇ ਕੀਮਤੀ ਸਰਮਾਇਆ, ਇਹਨਾਂ ਦਾ ਦੌਰ ਮੁੱਕ ਗਿਆ ਸੀ। ਅੱਗੋਂ ਨਵੇਂ ਚੌਰੀਆਂ ਦੀ ਹਕੂਮਤ ਆਈ, ਉਹਨਾਂ ਜਦੋਂ ਗੱਲ ਸੁਣੀ ਉਹਨਾਂ ਆਖਿਆ ਉਹ ਫੈਸਲਾ ਦਓ ਉੱਲੂ ਦੇ ਹੱਕ ਚ। ਉਹ ਬੀਬੀ ਸੋਹਣੀ ਹੈ, ਸੁਥਰੀ ਹੈ, ਉਹ ਫਿਰਦੀ ਟੁਰਦੀ ਨੂੰ ਵੇਖਾਂਗੇ ਦਿਲ ਖੁਸ਼ ਹੋਏਗਾ, ਗਲੀਆਂ 'ਚ ਫਿਰੇਗੀ ਸਾਰਾ। ਤੇ ਜੇ ਹੰਸ ਦੇ ਹੱਕ ਚ ਦਿੱਤਾ, ਹੰਸ ਨੇ ਤਾਂ ਲੈ ਕੇ ਉਹਨੂੰ ਤੁਰ ਜਾਣਾ, ਹੰਸ ਤੇ ਦੂਰ ਦਾ ਜਾਨਵਰ। ਉਹਨਾਂ ਉਹਨੂੰ ਆਖਿਆ ਉਹ ਗੱਲ ਸੁਣ ਹੰਸਾ, ਕਿਹੜੀ ਬੀਬੀ ਦੀ ਗੱਲ ਕਰਨਾ? ਉਹ ਇਹਦੀ ਮੰਗਣੀ ਆਪ ਕੀਤੀ, ਇਹਦਾ ਵਿਆਹ ਆਪ ਕੀਤਾ, ਜੰਜੇ ਚੜੇ, ਲਾਗ ਭਰੇ, ਸਾਰੇ ਕੰਮ ਕੀਤੇ। ਇਹ ਸਾਡੀ ਹੈ, ਆਹਾਂ ਹੀ ਵਿਆਹ ਕੇ ਲਿਆਂਦੀ ਹੈ। ਉਹ ਆਖਣਗਾ ਚੌਰੀ ਉਹ ਗੱਲ ਹੈ ਜਿਹੜਾ ਤੁਹਾਡਾ ਫੈਸਲਾ ਨਾ ਮੈਨੂੰ ਸਲਾਮਤ ਹੋਏ। ਮਾਰੀ ਡਾਰੀ ਉੱਡ ਗਿਆ, ਜਿਵੇਂ ਗਾਂ ਕਿਲਾ ਸੋਭਾ ਸਿੰਘ ਤੱਕ ਅਗਲੇ ਇਲਾਕੇ ਤੁਰ ਗਿਆ। ਮਗਰੋਂ ਉੱਲੂ ਆਂਦਾ ਥੋੜੀ ਦੂਰ ਗਿਆ, ਆਂਦਾ ਚੱਲ ਬਈ ਭਲੀਏ ਲੋਕੇ, ਚੱਲ ਅਸੀਂ ਵੀ ਉੱਡੀਏ। ਉਹ ਵੀ ਉੱਡੇ, ਉਹਨੇ ਜਾ ਕੇ ਹੰਸ ਨੂੰ ਆਵਾਜ਼ ਮਾਰੀ। ਉਹਨੇ ਆਖਿਆ ਭਲਿਆ ਲੋਕਾ ਖਲੋ ਜਾ, ਗੱਲ ਸੁਣ। ਉਹਨੇ ਆਖਿਆ ਮੈਂ ਨਹੀਂ ਖਲੋਣਾ, ਮੇਰਾ ਸਫ਼ਰ ਦੂਰ ਦਾ। ਉਹ ਆਂਦਾ ਭਲਿਆ ਲੋਕਾ ਮੇਰੀ ਗੱਲ ਤੇ ਸੁਣ 2 ਮਿੰਟ। ਚਲੋ ਬਹਿ ਗਿਆ, ਆਂਦਾ ਬੀਬੀ ਤੇਰੀ ਆ, ਲੈ ਜਾ। ਇਹ ਹੰਸਨੀ ਤੇਰੀ, ਇਹ ਹੰਸ ਦੀ ਬੀਵੀ ਹੈ, ਮੇਰੀ ਨਹੀਂ। ਉਹਨੇ ਆਖਿਆ ਮੈਨੂੰ ਤੇਰੀ ਰਾਤ ਵਾਲੀ ਗੱਲ ਤੇ ਸ਼ਿਕਵਾ ਆਇਆ ਸੀ, ਜਿਹੜੀ ਰਾਤੀ ਤੂੰ ਗੱਲ ਕੀਤੀ ਸੀ ਕਿ ਚੁੱਪ ਹੋ ਜਾ, ਇਹਦੇ ਬੋਲਿਆਂ ਤੇ ਪਿੰਡ ਉਜੜ ਜਾਂਦੇ ਨੇ। ਆਂਦਾ ਉਹ ਭਲੇ ਮਾਨ ਸਾਹਿਬ ਪਿੰਡ ਮੈਂ ਜਾੜੇ ਨੇ ਕਿ ਇਹਨਾਂ ਚੌਰੀਆਂ ਨੇ ਜਾੜੇ ਨੇ ਜਿਹੜੇ ਫੈਸਲੇ ਆ। ਹਾਂਜੀ ਠੀਕ, ਕਮਾਲ ਦੀ ਗੱਲ। ਪਿੰਡ ਚੌਰੀਆਂ ਨੇ ਜਾੜੇ ਨੇ, ਇਹ ਸਾਰੇ ਸਾਡੇ ਬਜ਼ੁਰਗ ਨੇ। ਵਾਹ ਜੀ ਵਾਹ, ਇਹ ਸਾਡੀ ਵਿਰਾਸਤ ਹੈ, ਕੋਈ ਸ਼ੱਕ ਨਹੀਂ। ਤੇ ਇਹਨਾਂ ਦੇ ਨਾਲ ਹੀ, ਇਹਨਾਂ ਦੀ ਦੁਆਰਾ ਨਾਲ ਹੀ ਸਾਰੇ ਸਿਲਸਿਲੇ ਆਬਾਦ ਨੇ। ਦੇਖੋ ਨਾ, ਮੈਨੂੰ ਇੱਕ ਬੜੀ ਵੱਡੀ ਟੈਨਸ਼ਨ ਹੋਈ ਹੈ ਇੱਥੇ ਕਿ ਬਜ਼ੁਰਗਾਂ ਤੱਕ ਕੋਈ ਨਹੀਂ ਆਇਆ ਸਾਡੇ ਨਾਲ। ਉਹ ਬਜ਼ੁਰਗਾਂ ਦੇ ਲਾਗੇ ਵੀ ਬਹਿਣਾ ਸਵਾਦ ਹੈ, ਬਜ਼ੁਰਗਾਂ ਲਾਗੇ ਬਹਿਣਾ ਵੀ ਇਬਾਦਤ। ਮੇਰਾ ਇਹ ਪੈਗਾਮ ਹੈ ਸਾਡੇ ਸਾਰੇ ਮਜ਼ਹਬੀ, ਸਿੱਖ ਕਮਿਊਨਿਟੀ ਹੈ, ਮੁਸਲਮਾਨ ਕਮਿਊਨਿਟੀ ਹੈ, ਈਸਾਈ, ਜਿਹੜੇ ਸਾਡੇ ਆ ਬਜ਼ੁਰਗ ਨੇ, ਸਾਡੀ ਵਿਰਾਸਤ ਨੇ। ਸਰਦਾਰਾ ਆਪਣੇ ਵਾਲਦਾਨ ਨਾਲ ਪਿਆਰ ਕਰੋ, ਆਪਣੇ ਵਾਲਦਾਨ ਨਾਲ। ਅਗਰ ਜੇ ਅੱਜ ਅਸੀਂ ਨਾ ਕਰਾਂਗੇ, ਜੈਸੀ ਕਰਨੀ ਵੈਸੀ ਭਰਨੀ। ਨਾ ਮਾਨੇ ਤੂੰ करके देख, जन्नत भी है दोजख भी है, ना माने तो मर के देख। अगर तूने खिदमत ना की माँ बाप की तो तेरी जिंदगी है पाप की। मैं खादम साहब थोड़ा जिहा बस 1-2 मिनटां दा एक गल नाल ना खत्म करना। मैं अक्सर ਜਦੋਂ ਕਿਤੇ ਸਾਡੇ ਮਸਲੇ ਕੋਈ ਟ੍ਰੇਨਿੰਗ ਹੋਏ, ਮੈਂ ਇਹੀ ਗੱਲ ਕਹਿਣਾ ਕਿ ਖੁਦਾਰਾ ਆਪਣੇ ਜਿਹੜੇ ਵਾਲਿदैन ਨੇ ਉਹਨਾਂ ਦੇ ਲਾਗੇ ਬਿਆ ਕਰੋ। ਇਹਨਾਂ ਲਾਗੇ ਬਹਿਣਾ ਵੀ ਸਵਾਬ ਹੈ, ਇਹਨਾਂ ਦੀ ਗੱਲ ਸੁਣਨਾ ਵੀ ਸਵਾਬ ਹੈ। ਇਹ ਬੜੀ ਵੱਡੀ ਅੱਲਾ ਕਿਸੇ ਦੇ ਨਸੀਬ ਚ ਕਰ ਦੇ। ਮੈਂ ਕੋਈ 5 ਸਾਲ ਪਹਿਲਾਂ ਇੱਕ ਟ੍ਰੇਨਿੰਗ ਕਰ ਰਿਹਾ ਹਾਂ ਢੋਡੇ ਹਾਈ ਸਕੂਲ ਵਿੱਚ ਜੀ। ਮੈਨੂੰ ਆਦਤ ਹੈ ਕਿ ਸਵੇਰ ਮੈਂ ਨਾ ਚਾਹ ਪੀ ਕੇ ਘਰੋਂ ਨਿਕਲ ਜਾਣਾ। ਉਥੋਂ ਜੂਨ ਦਾ ਮਹੀਨਾ ਸੀ, ਚਾਹ ਪੀ ਕੇ ਨਿਕਲਿਆ। ਉੱਥੇ ਇੱਕ ਸਾਡੇ ਟੀਚਰ ਭਰਾ ਨੇ ਆਦਲ ਪਰ, ਉਹਨਾਂ ਦੇ ਵਾਲਿਦ ਫੌਤ ਹੋਏ ਨੇ। ਉਹ ਦੋਸਤ ਆਖਣ ਲੱਗੇ ਵੀ ਉੱਥੇ ਜਾਣਾ ਦੁਆ ਮੰਗਣ। ਅਸੀਂ 1 ਵਜੇ ਉੱਥੋਂ ਸਾਡਾ ਉਹ ਖਤਮ ਹੋਇਆ ਟ੍ਰੇਨਿੰਗ, ਅਸੀਂ ਉਧਰ ਤੁਰ ਗਏ। ਉੱਥੇ ਜਦੋਂ ਗਏ ਤੇ ਸਾਨੂੰ ਕੋਈ 2 ਘੰਟੇ ਹੋਰ ਲੱਗ ਗਏ। ਜਦੋਂ ਅਸੀਂ ਆਪੇ ਉਸੇ ਡੇਰੇ ਤੇ ਆਪਣੇ ਤੇ ਵਾਪਸ ਆਇਆ ਹੁੰਦਿਆਂ ਨੂੰ 4 ਵਜ ਗਏ। ਜੂਨ ਦਾ ਮਹੀਨਾ। ਮੈਂ ਆਪਣੇ ਮੇਰੇ 3-4 ਦੋਸਤ ਹਨ ਮੇਰੇ ਨਾਲ ਟੀਚਰ, ਮੈਂ ਉਹਨਾਂ ਨੂੰ ਆਖਿਆ ਵੀ ਕੀ ਖਾਣਾ ਪੀਣਾ? ਉਹਨੂੰ ਆਖਣਗੇ ਵੀ ਰੋਟੀ ਦਾ ਤਾਂ ਟਾਈਮ ਮੁੱਕ ਗਿਆ, ਹੁਣ ਗੱਲ ਇਹ ਵੀ ਚਾਹ ਦਾ ਹੀ ਟਾਈਮ ਹੈ, ਚਾਹ ਬਣਵਾ ਲਓ। ਮੈਂ ਜਦੋਂ ਆਪਣੇ ਘਰ ਜਾਣਾ ਚਾਹ ਦਾ ਪੈਗਾਮ ਦੇਣ, ਕੋਈ ਮੇਰਾ ਬੇਟਾ ਆਂਦਾ, ਕੋਈ ਆਂਦਾ ਫਲ ਨਹੀਂ ਲਿਆਇਆ, ਕੋਈ ਆਂਦਾ ਅੰਬ ਨਹੀਂ ਲਿਆਇਆ, ਕੋਈ ਆਂਦਾ ਕਾਪੀ ਪੈਨਸਲ ਬੱਚੀ ਆਂਦੀ ਹੈ ਮੇਰੀ ਨਹੀਂ ਲਿਆਇਆ। ਮੈਂ ਚਾਹ ਦਾ ਪੈਗਾਮ ਦੇ ਕੇ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਘਰ ਦੇ ਨੇ ਰੋਟੀ ਖਾਧੀ ਹੈ ਜਾਂ ਨਹੀਂ ਖਾਧੀ। ਮੈਂ ਪੈਗਾਮ ਦੇ ਕੇ ਤੇ ਮੈਂ ਉੱਥੇ ਚਲਾ ਗਿਆ ਹਵੇਲੀ। ਮੈਂ ਚਾਹ ਪਕਾ ਕੇ ਭੇਜ। ਉਸ ਹਵੇਲੀ ਦੇ ਨਾਲ ਮੇਰੀ ਵਾਲਦਾ ਰਹਿੰਦੀ ਹੈ। ਅੱਛਾ। ਜਦੋਂ ਮੈਂ ਸਾਦਾ ਪਾਣੀ ਲੈਣ ਗਿਆ ਨਾ ਤੇ ਮੇਰੀ ਵਾਲਦਾ ਨੇ ਜਦੋਂ ਚਿਹਰੇ ਮੇਰੇ ਵੱਲ ਵੇਖਿਆ, ਉਹਨੇ ਆਖਿਆ ਬੇਟਾ ਤੂੰ ਰੋਟੀ ਨਹੀਂ ਖਾਧੀ। ਮੈਨੂੰ ਮਹਿਸੂਸ ਹੋਇਆ ਕਿ ਤੂੰ ਖਾਣਾ ਨਹੀਂ ਖਾਧਾ, ਤੇਰਾ ਮੂੰਹ ਸਾ ਉਤਰ ਰਿਹਾ, ਤੈਨੂੰ ਭੂਖ ਲੱਗ ਰਹੀ।
ਰੋਟੀ ਖਾ ਲਓ। ਉਹ ਸ਼ਕੀਨੀ ਮਾਂ ਦੀ ਗੱਲ ਜੇ ਉਦੋਂ ਮੇਰੇ ਜ਼ਿਹਨ 'ਚ ਗੱਲ ਆਈ ਤੇ ਬਾਲਣ ਵੀ ਢੋਈਏ, ਦੌੜਾਂ ਵੀ ਲਾਈਏ, ਮਗਰਾਂ ਰੁਪਈਆਂ ਦਾ ਵੀ ਦਈਏ, ਪੱਠੇ ਵੀ ਪਾਈਏ। ਉਹ ਜਿਹੜੀ ਮਾਂ ਨਾਲ ਕਦੇ ਕੁਛ ਵੀ ਨਾ ਦਈਏ, ਕੁਛ ਵੀ ਨਹੀਂ ਮੰਗਦੇ, ਉਹ 1 ਰੁਪਈਆ ਵੀ ਨਹੀਂ ਮੰਗਦੇ ਕਦੇ। ਬੜੀ ਚੰਗੀ ਉਹ ਕੀ ਆਂਦੇ ਨੇ, ਰੋਟੀ ਖਾ ਲਓ ਜੀ। ਉਸ ਤੋਂ ਬਾਅਦ ਮੇਰੀ ਵਾਲਦਾ ਲਾਗੇ ਕੋਈ ਮਿਸਿੰਗ ਨਹੀਂ। ਮੈਂ ਸਕੂਲ 'ਚ ਜਾਂਦਾ ਅਲਹਮਦੁਲਿਲਾ, ਆਪਣੀ ਵਾਲਦਾ ਦੇ ਗੋਡੇ ਘੁੱਟ ਕੇ ਜਾਂਦਾ। ਸਕੂਲ 'ਚ ਆਉਂਦਾ ਵਾਲਦਾ ਕੋਲ, ਰਾਤ ਨੂੰ ਵਾਲਦਾ ਲਾਗੇ ਤੇ ਬਹਿਣਾ ਹੀ ਬੜੀ ਵੱਡੀ ਸਾਦਤ। ਮੇਰੀ ਇਸ ਕੌਮ ਜਾਂ ਇਸ ਪਿੰਡ ਵਾਸਤੇ ਅਪੀਲ ਹੈ ਕਿ ਅੱਲਾਹ ਪਾਕ ਨੇ ਸਾਨੂੰ ਬਜ਼ੁਰਗ ਦਿੱਤੇ ਨੇ, ਅੱਲਾਹ ਇਹਨਾਂ ਨੂੰ ਸਿਹਤ ਦੇ, ਇਹਨਾਂ ਦੀ ਦੁਆਵਾਂ ਨਾਲ ਹੀ ਸਾਰਾ ਸਿਲਸਿਲਾ ਹੈ। ਇਹਨਾਂ ਦੇ ਲਾਗੇ ਬਿਆ ਕਰੋ, ਖੁਦਾਰਾ ਇਹਨਾਂ ਦੀ ਖਿਦਮਤ ਕਰਿਆ ਕਰੋ ਤੇ ਇਹਨਾਂ ਦੀ ਇਹ ਬੜੀ ਵੱਡੀ ਸਰ ਮੇਰਾ ਸਾਰੇ ਮਜ਼ਹਬਾਂ ਵਾਸਤੇ ਵੀ ਖੁਦਾਰਾ ਆਪਣੇ ਬਜ਼ੁਰਗਾਂ ਦਾ ਨਾ ਇਹਤਰਾਮ ਕਰਿਆ ਕਰੋ। ਇਹ ਹੀ ਸਾਡੇ ਵੱਲ ਅੱਜ ਅਸੀਂ ਨਾ ਕੀਤਾ ਤੇ ਕੱਲ ਨੂੰ ਸਾਡੀ ਔਲਾਦ ਨਹੀਂ ਕਰਨੀ। ਸਾਰੀ ਇਨਸਾਨੀਅਤ ਵਾਸਤੇ ਪਿਆਰ ਤੇ ਸਾਡੇ ਕੋਲ ਹੈ ਹੀ ਪਿਆਰ ਤੇ ਪਿਆਰ ਹੀ ਦੇਣਾ। ਇਹ ਮਾਲਕ ਦੀ ਪਰਮਾਤਮਾ ਦੀ ਅੱਲਾਹ ਤਾਲਾ ਦੀ ਮਿਹਰਬਾਨੀ, ਉਹਨੇ ਸਾਨੂੰ ਪਿਆਰ ਹੀ ਵੰਡਿਆ। ਇਨਸ਼ਾਅੱਲਾ ਤਾਲਾ ਸਾਡਾ ਪਿਆਰ, ਅਸੀਂ ਜਿਹੜੀ ਜਗ੍ਹਾ ਤੇ ਬੈਠੇ ਆ, ਸਾਡੇ ਲਾਗੇ ਪਿੰਡ ਤਖਤਪੁਰ, ਕਿਲਾ ਸੋਭਾ ਸਿੰਘ, ਪੰਜਗਰਾਈ ਬਾਜਵਾ, ਪੰਨਮਾ, ਗੰਗੋਰ, ਭਾਗੋ ਵਾਲੀ, ਦੌਲੋ ਵਾਲੀ, ਖਾਰਾ ਮੇਗਾ ਇਸ ਇਲਾਕੇ 'ਚ ਮੌਜੂਦ ਆ। तमाम सरदार भरावां वास्ते सत श्री अकाल, बच्चियां वास्ते प्यार, तमाम साडे मुसलमानां वास्ते अस्सलाम वालेकुम। सारे डे एंड नाइट सरदारां वास्ते दरवाजे खुले ने। मोस्ट वेलकम जी, साडे भरा ने जदों मर्जी आओ। बहुत जिंदाबाद।